ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਨਵੰਬਰ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਤਲਵਿੰਦਰ ਗਿੱਲ, ਜੱਸੀ ਗਿੱਲ ਅਤੇ ਪ੍ਰੀਤਮ ਗਿੱਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਵੀ ਨਾਭਾ ਜੇਲ੍ਹ ਫਰਾਰੀ ਨੂੰ ਅੰਜਾਮ ਦੇ ਕੇ ਭੱਜਿਆਂ ਚੋਂ 2 ਗ੍ਰਿਫਤਾਰ। ਜੀ, ਵੈਸੇ ਇਹ ਜਿਹੜੀ ਜੇਲ੍ਹ ਹੈ ਨਾਭਾ ਜੇਲ੍ਹ, ਉਹ ਖੇਲ ਹੀ ਬਣ ਗਈ ਹੈ, ਰੇਲ ਵੀ ਬਣ ਗਈ ਹੈ, ਖੇਲ ਹੀ ਬਣ ਗਈ ਹੈ ਕਿ ਝੱਟ ਚ ਇੱਧਰ ਚਲੇ ਜਾਂਦੇ ਆ ਕੈਦੀ, ਝੱਟ ਚ ਜੇਲੋਂ ਇੱਧਰ ਆ ਜਾਂਦੇ ਆ। ਕਮਾਲ ਦੀ ਵੈਸੇ ਇਹ ਫਰਾਰੀ ਹੋਈ ਆ। ਫਰਾਰੀ ਇਸ ਕਰਕੇ ਜ਼ਿਆਦਾ ਸੁਰਖੀਆਂ ਦੇ ਵਿੱਚ ਆਈ ਕਿ ਸਾਡੇ ਕੌਮੀ ਮੀਡੀਆ ਨੇ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਵੀ ਅੱਤਵਾਦੀ ਦੱਸ ਦਿੱਤਾ। ਅੱਤਵਾਦੀ ਸਾਰੇ ਪਾਸੇ ਉਹੀ ਕੁਝ ਹੋ ਗਿਆ ਜਿਵੇਂ ਭੋਪਾਲ ਵਾਲਾ ਮਾਮਲਾ ਸੀ, ਜਿਹੜਾ ਉਹ ਮੀਡੀਆ ਦੀ ਇਸ ਨਲਾਇਕੀ ਨੇ ਦਬਾ ਦਿੱਤਾ, ਕਿਉਂਕਿ ਸਾਰੇ ਪਾਸੇ ਮੈਸੇਜ ਇਹ ਗਿਆ ਕਿ ਬੜੇ ਖੂੰਖਾਰ ਅੱਤਵਾਦੀ ਸੀ। ਜਦ ਕਿ ਸਾਡੇ ਇੱਥੇ ਦਾ ਜਿਹੜਾ ਇਹ ਮਸਲਾ ਸੀਗਾ, ਇਹ ਵੀ ਮਸਲਾ ਇਸੇ ਤਰ੍ਹਾਂ ਦਾ ਹੀ ਸੀ। ਉਹਨਾਂ ਨੂੰ ਅਸੀਂ ਗੈਂਗਸਟਰ ਕਹਿ ਸਕਦੇ ਹਾਂ, ਬਦਮਾਸ਼ ਕਹਿ ਸਕਦੇ ਹਾਂ, ਗੁੰਡੇ ਕਹਿ ਸਕਦੇ ਹਾਂ, ਪਰ ਜੋ ਅੱਤਵਾਦੀ ਕਹਿਣਾ ਸੀ ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਜੋ ਮੀਡੀਆ ਦਾ ਮਿਆਰ ਆ, ਜੋ ਪੱਤਰਕਾਰਤਾ ਦੇ ਫਰਜ਼ ਆ, ਨੈਤਿਕਤਾ ਹੈ ਜੋ ਪੱਤਰਕਾਰਤਾ ਦੀ, ਉਹਦਾ ਤਕਾਜ਼ਾ ਵੀ ਨਹੀਂ, ਕਿਉਂਕਿ ਉਹ ਸਾਰੇ ਅੰਡਰ ਟ੍ਰਾਇਲ ਸਨ। ਸਮੇਤ ਹਰਮਿੰਦਰ ਸਿੰਘ ਮਿੰਟੂ ਦੇ ਉਹ ਵੀ ਅੰਡਰ ਟ੍ਰਾਇਲ ਆ, ਪਰ ਅੱਤਵਾਦੀ ਦਾ ਜ਼ੋਰ ਪੈ ਗਿਆ, ਸਾਰੇ ਪਾਸੇ ਹਾਹਾਕਾਰ ਮਚ ਗਈ ਕਿ ਹੁਣ ਪਤਾ ਨਹੀਂ ਕੀ ਹੋ ਜਾਣਾ। ਉਹਨਾਂ ਦੇ ਵਿੱਚੋਂ ਇੱਕ ਤੇ ਜਿਹੜਾ ਹੈ ਉਹ ਰਾਤੀ ਫੜਿਆ ਗਿਆ, ਕੱਲ ਇਸ ਵੇਲੇ ਫੜਿਆ ਗਿਆ ਸੀਗਾ। ਉਹ ਯੂਪੀ ਦੇ ਲਾਗੇ ਫੜਿਆ ਗਿਆ, ਪਲਵਿੰਦਰ ਸਿੰਘ, ਉਹਨੇ ਸਾਰਾ ਕੁਝ ਦੱਸ ਦਿੱਤਾ। ਦੂਜੇ ਪਾਸੇ ਰਾਤੀ ਹੀ ਜਿਹੜਾ ਹਰਮਿੰਦਰ ਸਿੰਘ ਮਿੰਟੂ ਸੀਗਾ ਉਹਨੂੰ ਦਿੱਲੀ ਤੋਂ ਅਰੈਸਟ ਕਰ ਲਿਆ ਗਿਆ। ਇਹ ਕਹਾਣੀ ਜਿਹੜੀ ਅੱਗੇ ਤੁਰਦੀ ਉਹ ਪਹੁੰਚ ਗਈ ਗੁਰਪ੍ਰੀਤ ਸੇਖੋਂ ਤੱਕ। ਦੇਰ ਸ਼ਾਮ ਅੱਜ ਦੀ ਜਿਹੜੀ ਹੈ ਉਹ ਖਬਰ ਆ ਗਈ ਕਿ ਉਹਨੂੰ ਸੇਖੋਂ ਨੂੰ ਵੀ ਫੜ ਲਿਆ ਗਿਆ। 3 ਫੜੇ ਗਏ। ਇਹਦੇ ਚੋਂ ਜਿਹੜਾ ਪਲਵਿੰਦਰ ਸਿੰਘ ਹੈ ਦੱਸਦੇ, ਉਹਨੇ ਸਾਰਾ ਕੁਛ ਇਹ ਪਲਾਨ ਕੀਤਾ ਸੀ। ਸਾਰੀ ਸਕੀਮ ਹੈ ਜਿਹੜੀ ਉਹ ਮੁੱਦਕੀ ਦੇ ਵਿੱਚ ਬਣੀ। ਮੁੱਦਕੀ ਗੁਰਪ੍ਰੀਤ ਸੇਖੋਂ ਦਾ ਪਿੰਡ ਆ, ਇਹ ਫਿਰੋਜ਼ਪੁਰ ਅੰਮ੍ਰਿਤਸਰ ਰੋਡ ਤੇ ਆ ਮੁੱਦਕੀ, ਛੋਟਾ ਜਿਹਾ ਮੈਂ ਕਹਾਂਗਾ ਸ਼ਹਿਰ ਹੀ ਆ, ਕਸਬਾ ਜਿਹਾ ਹੀ ਹੈ। ਉਸ ਤੋਂ ਬਾਅਦ ਇਹ ਸਾਰੀ ਸਕੀਮ ਜਿਹੜੀ ਨੇਪਰੇ ਚੜਾਈ ਗਈ, ਉਹਦੇ ਲਈ ਵੱਖ-ਵੱਖ ਇਹ ਗੈਂਗ ਦੇ ਜੁੜੇ ਜਿਹੜੇ ਮੁੰਡੇ ਸੀਗੇ, ਨੌਜਵਾਨ ਸੀ, ਉਹਨਾਂ ਨੂੰ ਜੋੜਿਆ ਗਿਆ। ਕੋਈ ਚੰਡੀਗੜ੍ਹ ਦਾ, ਕੋਈ ਬਟਾਲੇ ਦਾ, ਇਸ ਤਰ੍ਹਾਂ ਹਰੇਕ ਨੇ ਆਪਣੇ ਪੱਧਰ ਤੇ ਉਹ ਕੰਮ ਕੀਤਾ। ਜੋ ਰੋਲ ਸੀਗਾ ਹਰੇਕ ਨੇ ਆਪਦਾ ਨਿਭਾਇਆ। ਸਭ ਤੋਂ ਵੱਡੀ ਜਿਹੜੀ ਹੈ ਉਹ ਨਾਅਹਲੀਅਤ ਜਿਹੜੀ ਇਸ ਸਮੇਂ ਸਾਹਮਣੇ ਆਉਂਦੀ ਹੈ, ਉਹ ਇੱਕ ਤੇ ਹੈ ਕਿ ਸੰਤਰੀ ਦੇਖੋ ਕਿੱਡਾ ਉੱਥੇ ਸਲੱਗ ਖਿਲਾਰਿਆ ਸੀ। ਸਾਡੇ ਇੱਥੇ ਪਿੰਡਾਂ ਦੇ ਵਿੱਚ ਛੱਪੜ 'ਚ 2-4 ਦਿਨ ਮੱਝ ਲੈ ਜਾਈਏ, ਇਹਨੂੰ ਵੀ ਪਤਾ ਲੱਗ ਜਾਂਦਾ ਕਿ ਕਿਹੜੇ ਪਾਸੇ ਟੋਆ, ਕਿਹੜੇ ਪਾਸੇ ਪੱਧਰ ਹੈ ਥਾਂ। ਉਸ ਸੰਤਰੀ ਬੇਵਕੂਫ ਨੂੰ ਇਹ ਨਹੀਂ ਪਤਾ ਲੱਗਿਆ ਕਿ ਅੱਜ ਐਤਵਾਰ ਹੈ, ਮੈਂ ਘੱਟੋ ਘੱਟ ਰੋਕ ਕੇ ਜਿਹੜੀ ਉਹ ਆ ਰਹੇ ਆ, ਇੱਕ ਨੂੰ ਹੱਥ ਕੜੀ ਲਾ ਕੇ ਪੁਲਸੀਆ ਪੇਸ ਦੇ ਵਿੱਚ, ਉਹਨਾਂ ਦੀ ਮੈਂ ਘੱਟੋ ਘੱਟ ਸ਼ਨਾਖਤ ਤੇ ਕਰਾਂ। ਸ਼ਨਾਖਤ ਨਹੀਂ ਤੇ ਉਹਦੇ ਵਾਰੰਟ ਤੇ ਵੇਖਾਂ ਜਿਹੜੇ ਮੁਲਜ਼ਮ ਨੂੰ ਲੈ ਕੇ ਆ ਰਹੇ ਆ। ਗਾਂ ਜਿਹੜੇ ਉੱਥੇ ਬੈਠੇ ਸਨ ਡਿਊਟੀ ਦੇ ਵਿੱਚ, ਉਹ ਵੀ ਉਹੋ ਜਿਹੀ ਸੀ। ਉਹਨਾਂ ਨੇ ਬਿਨਾਂ ਹੀਲ ਹੁਜਤ ਕੀਤਿਆਂ ਹੁਜਾਂ ਖਾ ਕੇ ਆਪਣੇ ਆਪ ਨੂੰ ਮੇਜ਼ਾਂ ਦੇ ਥੱਲੇ ਵਾੜ ਲਿਆ। ਉਹ ਚੁੱਪ ਕਰਕੇ ਆਪਦਾ ਕੰਮ ਕਰਕੇ ਚਲੇ ਗਏ। ਇਹ ਤਾਂ ਦੱਸਦੇ ਆ ਕਿ ਅੱਧੇ ਘੰਟੇ ਬਾਅਦ ਨਿਕਲੇ ਮੇਜ਼ਾਂ ਦੇ ਥੱਲਿਓਂ, ਉਹਨਾਂ ਚਿਰ ਰਹੀ ਮੇਜ਼ਾਂ ਦੇ ਥੱਲੇ, ਕਿਤੇ ਬਾਹਰ ਨਾ ਖੜੇ ਹੋਣ। ਲੋਕਾਂ ਨੇ ਸਗੋਂ ਹਾਲ ਦਵਾਈ ਪਾਈ ਆ। ਬਹੁਤ ਇੱਕ ਤਰ੍ਹਾਂ ਨਾਲ ਕਹਿ ਲਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਜਿਹੜਾ ਜੇਲ੍ਹ ਵਿਭਾਗ ਆ, ਉਹ ਐਡਾ ਨਲਾਇਕ ਨਿਕਲਿਆ ਕਿ ਦੇਖੋ 4 ਘੰਟੇ, ਹਾਲਾਂਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਹਿਣ ਡਿਆ ਕਿ ਇਹਦੇ 'ਚ ISI ਦਾ ਹੱਥ ਆ। 4 ਘੰਟੇ ਜੇਲ੍ਹ ਅਮਲੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਕੈਦੀ ਭੱਜੇ ਕਿੰਨੇ ਆ, ਕਦੇ 4, ਕਦੇ 5, ਕਦੇ 6, ਕਦੇ 7। ਉਹਨਾਂ ਨੂੰ ਐਗਜ਼ੈਕਟ ਗਿਣਤੀ ਨਹੀਂ ਲੱਗ ਰਹੀ ਸੀ। ਬੌਂਦਲ ਗਏ ਨੇ, ਬੌਂਦਲਿਆਂ ਦੇ ਵਿੱਚ ਇੱਕ ਕੁੜੀ ਵੀ ਮਾਰ ਦਿੱਤੀ ਇਹਨਾਂ ਨੇ। ਬੌਂਦਲਿਆਂ ਹੋਇਆ ਨੇ ਪਟਿਆਲੇ, ਨਜਾਇਜ਼ ਹੀ ਉਹ ਕੁੜੀ ਮਾਰ ਦਿੱਤੀ। ਪਰ ਜਿਹੜੀਆਂ ਅੱਜ ਗ੍ਰਿਫਤਾਰੀਆਂ ਹੋਈਆਂ, ਜੋ ਪਲਵਿੰਦਰ ਨੇ ਦੱਸਿਆ, ਉਹਨੇ ਸਾਰਾ ਕੁਛ ਖੋਲ ਕੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਅਸੀਂ ਯੋਜਨਾ ਬਣਾਈ, ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਅਮਲ ਦਿੱਤਾ। ਸਭ
ਤੋਂ ਵੱਡੀ ਗੱਲ ਹੈ ਜਿਹੜੀ ਇਹ ਜੇ ਸਮੇਟੀਏ ਇੱਕ ਸਾਰਾਂਸ਼ ਇਸ ਗੱਲ ਦਾ ਕੱਢਣਾ ਹੋਵੇ, ਉਹ ਇਹ ਹੈ ਕਿ ਇਹਦੇ 'ਚ ਗੈਂਗਸਟਰਾਂ ਦੀ ਜਿਹੜੀ ਦਲੇਰੀ ਹੈ ਉਹ ਤੇ ਹੈ ਹੀ ਹੈ। ਜਿਸ ਤਰੀਕੇ ਦੇ ਨਾਲ ਜੇਲ੍ਹ 'ਚ ਵੜੇ, ਉਹ ਖਾਲਾ ਜੀ ਦਾ ਵਾੜਾ ਨਹੀਂ ਹੈ, ਜੀ ਜੀ ਉਹ ਤੇ ਦਲੇਰੀ ਹੈ ਹੀ ਹੈ। ਜੇ ਉਹਨੂੰ ਛੱਡ ਦਈਏ ਤੇ ਬਾਕੀ ਸਾਰਾ ਕੁਝ ਮੈਦਾਨ ਹੈ ਜਿਹੜਾ ਇਹਨਾਂ ਨੇ ਸਾਫ਼ ਹੀ ਕੀਤਾ ਹੋਇਆ ਸੀ। ਨਾ ਤੇ ਉਹ ਦੱਸਦੇ CCTV ਕੈਮਰੇ ਚੱਲਦੇ ਸਨ, ਨਾ ਹੀ ਉੱਥੇ ਜੈਮਰ ਚੱਲਦਾ ਸੀ। ਜੈਮਰ ਹੈ ਪਰ ਜੈਮਰ ਚੱਲਦਾ ਨਹੀਂ ਸੀ। ਉੱਥੇ ਉਹ ਬੈਠੇ ਹੀ ਫੇਸਬੁੱਕ ਚਲਾਉਂਦੇ ਸੀ, ਉੱਥੇ ਬੈਠੇ ਹੀ WhatsApp ਤੇ ਉਹ ਕਾਲ ਕਰਦੇ ਸੀ। WhatsApp ਕਾਲਿੰਗ ਜਿਹੜੀ ਹੈ, 1 ਹਫ਼ਤਾ ਪਹਿਲਾਂ ਲੁਧਿਆਣਾ CI ਸਟਾਫ ਨੇ ਇੱਕ ਗੈਂਗਸਟਰ ਫੜਿਆ, ਇਹਨਾਂ ਦਾ ਕਰਿੰਦਾ ਸੀਗਾ, ਉਹਦੇ ਤੋਂ ਉਹ ਕਾਲਿੰਗ ਜਿਹੜੀ ਹੈ ਰਿਕਾਰਡ ਦੇ ਰੂਪ ਦੇ ਵਿੱਚ ਉਹ ਮਿਲ ਵੀ ਗਈ। ਰਿਕਾਰਡਿੰਗ ਸਾਰੀ ਸੀਗੀ, ਉਹਦੇ ਤੋਂ ਸੰਕੇਤ ਸਾਫ਼ ਮਿਲਦੇ ਸਨ ਕਿ ਇਹਨਾਂ ਨੇ 1 ਹਫ਼ਤੇ ਬਾਅਦ ਇਸ ਤਰ੍ਹਾਂ ਦਾ ਕੰਮ ਕਰਨਾ। ਉਹਨਾਂ ਨੇ ਗੌਲਿਆ ਹੀ ਨਹੀਂ, ਉਸ ਚੀਜ਼ ਨੂੰ ਗੌਲਿਆ ਹੀ ਨਹੀਂ। ਸੋ ਥਾਂ ਥਾਂ ਤੇ ਜਿਹੜੀ ਨਲਾਇਕੀ ਇਹਨਾਂ ਦੀ, ਥਾਂ ਥਾਂ ਤੇ ਨਿਕੰਮਾਪਣ ਹੈ, ਉਹ ਸਾਹਮਣੇ ਆਉਂਦਾ ਹੈ। ਹਾਲਾਂਕਿ UP ਦੇ ਵਿੱਚੋਂ ਗ੍ਰਿਫਤਾਰੀ ਹੋਈ ਹੈ, ਦਿੱਲੀ ਦੇ ਵਿੱਚੋਂ ਗ੍ਰਿਫਤਾਰੀ ਹੋਈ ਹੈ, ਇੱਕ ਗ੍ਰਿਫਤਾਰੀ ਹੁਣ ਜਲੰਧਰ ਜਿਹੜੀ ਇਹਨਾਂ ਨੇ ਦਿਖਾਈ ਹੈ। ਪਤਾ ਨਹੀਂ ਇਹ ਗ੍ਰਿਫਤਾਰੀਆਂ ਇਕੱਠੀਆਂ ਹੋ ਗਈਆਂ ਕਿ ਲੋਕੇਸ਼ਨਾਂ ਜਿਹੜੀਆਂ ਬਦਲ ਦਿੱਤੀਆਂ, ਵੰਡ ਕੇ ਇਸ ਤਰ੍ਹਾਂ ਕਰੀ ਜਾਂਦੇ ਆ, ਕਿਉਂਕਿ ਹਜ਼ਮ ਨਹੀਂ ਹੁੰਦੀ ਕਹਾਣੀ ਕਿ ਏਡੀ ਤਿਆਰੀ ਦੇ ਨਾਲ ਉਹ ਨਿਕਲੇ ਹੋਣ, ਏਡੀ ਜ਼ਬਰਦਸਤ ਉਹਨਾਂ ਦੀ ਪਲੈਨਿੰਗ ਹੋਵੇ, ਏਡੇ ਉਹਨਾਂ ਦੇ ਕੋਲ ਤਗੜੇ ਹਥਿਆਰ ਹੋਣ। ਜਿਵੇਂ ਪਲਵਿੰਦਰ ਨੂੰ ਫੜਿਆ, ਕਹਿੰਦੇ ਉਹਦੇ ਕੋਲ AK-47 ਹੈ, ਉਹਦੇ ਕੋਲ SLR ਆ, ਉਹਦੇ ਕੋਲ ਪੰਪ ਗਨ ਮਸ਼ੀਨ, ਉਹ ਜਿਹੜੀ ਹੈ ਬੰਦੂਕ ਆ ਜਿਹੜੀ ਪੰਪ ਵਾਲੀ ਹੁੰਦੀ ਹੈ, ਇੱਕ ਉਹਦੇ ਕੋਲ 303 ਹੈ। ਇਹਨਾਂ ਅਸਲਾ ਤੇ ਨਾਲ ਹੀ ਪੁਲਿਸ ਕਹੀ ਜਾਂਦੀ ਹੈ ਕਿ ਉਹ ਜੀ ਜਦੋਂ ਸਿਪਾਹੀਆਂ ਦੇ ਕੋਲ ਗਿਆ, ਉਹਨੇ ਇੱਕ ਸਿਪਾਹੀ ਦਾ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ, ਇੱਥੋਂ ਫਿਰ ਉਹਨੂੰ ਫੜ ਲਿਆ ਗਿਆ। ਹੁਣ ਦੇਖੋ, ਜਿਹਦੇ ਕੋਲ ਗੱਡੀ ਅਸਲੇ ਦੀ ਭਰੀ ਪਈ ਹੈ, ਉਹ ਅਸਲਾ ਖੋਹਣ ਜਿਹੜਾ ਸਿਪਾਹੀ ਦੇ ਗਲ ਪਊਗਾ। ਉਹ ਕਹਾਣੀਆਂ ਨਾ ਹਜਮ ਨਹੀਂ ਹੋ ਰਹੀਆਂ। ਜਿੱਦਾਂ ਹਰਮਿੰਦਰ ਸਿੰਘ ਮਿੰਟੂ ਦਾ, ਕਿ ਦੇਖੋ ਜਿਹੜਾ ਬੰਦਾ ਦਿੱਲੀੋਂ ਅਰੈਸਟ ਹੋਇਆ ਜੀ, ਉਹ ਵਾਪਸ ਦਿੱਲੀ ਕਿਵੇਂ ਜਾਵੇਗਾ? ਏਡੀ ਵੱਡੀ ਜਥੇਬੰਦੀ ਦਾ ਉਹ ਚੀਫ, ਏਡਾ ਪੁਰਾਣਾ ਉਹ ਖਿਡਾਰੀ, ਉਹ ਇਸ ਮਸਲੇ ਨੂੰ ਇੰਨਾ ਵੀ ਨਹੀਂ ਜਾਣਦਾ ਕਿ ਜੇ ਮੈਂ ਦਿੱਲੀ ਜਾਵਾਂਗਾ ਉੱਥੇ ਤਾਂ ਏਜੰਸੀਆਂ ਦਾ ਜਾਲ ਵਿਛਿਆ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਜਿਹੜੀਆਂ ਆ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀਆਂ। ਹਾਲੇ ਇੰਤਜ਼ਾਰ ਕਰਨਾ ਪਵੇਗਾ, ਪਰ ਹਾਲ ਦੀ ਘੜੀ ਜੋ ਜਾਪਦਾ ਹੈ ਕਿ ਇਹਨਾਂ ਦੇ ਵਿੱਚੋਂ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ, ਬਲਕਿ ਇਹ ਵੀ ਮੰਨਿਆ ਜਾ ਰਿਹਾ ਕਿ ਗ੍ਰਿਫਤਾਰੀਆਂ ਹੋ ਚੁੱਕੀਆਂ। ਸਿਰਫ ਤੇ ਸਿਰਫ ਹੁਣ ਪਰਦਾਪੋਸ਼ੀ ਕੀਤੀ ਜਾ ਰਹੀ ਹੈ ਕਿ ਟਾਈਮ ਜਿਹੜਾ ਉਹ ਇਸ ਤਰ੍ਹਾਂ ਦਾ ਦਿਖਾਇਆ ਜਾਵੇ ਅੱਡੋ-ਅੱਡ, ਤਾਂ ਕਿ ਉਹ ਸਕੀਮ ਹੈ ਜਿਹੜੀ ਉਹ ਸਿਰੇ ਚੜ੍ਹ ਸਕੇ। ਪਰ ਹਾਲ ਦੀ ਘੜੀ ਜੋ ਕਹਿ ਸਕਦੇ ਆ ਕਿ ਨਮੋਸ਼ੀ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਪੱਲੇ ਪਈ ਹੈ, ਬੜੀ ਜ਼ਬਰਦਸਤ ਨਮੋਸ਼ੀ ਹੈ ਜੀ। ਇਹਦੇ ਤੋਂ ਤਾਂ ਹੁਣ ਲੋਕ ਕਹਿਣ ਲੱਗ ਪਏ ਆ ਕਿ ਭਾਈ ਇਹਦੇ ਨਾਲੋਂ ਚੰਗਾ ਜਿਹੜੇ ਟੈਂਡਰ ਆ ਜੇਲ੍ਹ ਹਿਫਾਜ਼ਤੀ ਦੇ, ਉਹ ਤੁਸੀਂ ਗੈਂਗਸਟਰਾਂ ਨੂੰ ਦੇ ਦਿਓ। ਘੱਟੋ ਘੱਟ ਗੈਂਗਸਟਰ ਦੂਜੀ ਗੈਂਗ ਵਾਲੇ ਨੂੰ ਭੱਜਣ ਤੇ ਨਾ ਦਿਆ ਕਰਨਗੇ, ਕਿਉਂਕਿ ਤੁਹਾਡੇ ਸਿਪਾਹੀ ਤੇ ਕਰਦੇ ਕੁਛ ਨਹੀਂ। ਹੁਣ ਦੇਖੋ, ਇਹਨਾਂ ਦੇ ਕੋਲ ਜੋ ਹੈ ਉਹ ਦੇਖਣ ਵਾਲਾ ਕਿ ਜਿਹੋ ਜਿਹਾ ਮਸਾਲਾ ਉਹੋ ਜਿਹਾ ਬੰਨਾ ਆ ਸਲੂਣਾ ਵੀ, ਕਿਉਂਕਿ ਇਹਨਾਂ ਦੇ ਕੋਲ ਜਿਹੜੀਆਂ ਬਾਡੀਆਂ ਰਫਲਾਂ 303 SLR ਆ, ਉਹ ਪੁਰਾਣੀਆਂ। ਇੱਥੋਂ ਤੱਕ ਕਿ ਜਿਹੜੀਆਂ ਅਸਾਲਟਾਂ ਮੰਗਾਈਆਂ ਇਹਨਾਂ ਨੇ, ਉਹ ਪੁਲਿਸ ਤੋਂ ਉਧਾਰੀਆਂ ਲਈਆਂ। ਜੇਲ੍ਹ ਵਿਭਾਗ ਕੋਲ ਨਾ ਪੂਰੀ ਗਾਰਦ ਆ, ਨਾ ਪੂਰਾ ਅਸਲਾ। ਇਹ ਸਿਰਫ ਤੇ ਸਿਰਫ ਇੱਕ ਹਵਾ ਦੇ ਵਿੱਚ ਹੀ ਚੱਲਿਆ ਜਾਂਦਾ ਮਹਿਕਮਾ ਹੈ। ਇਹਨੂੰ ਸਾਰੇ ਖਾਣ ਵਾਲੇ ਆ, ਇਹਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ। ਹੁਣ ਦੇਖੋ, ਗੱਲ ਪਹੁੰਚੋਂ ਕਿ ਉੱਥੇ ਹੀ ਆਉਣੀ ਹੈ ਜੀ। ਮੰਨ ਲਓ ਇਹ ਫੜੇ ਜਾਂਦੇ ਆ, ਸਾਰੇ ਹੀ ਫੜੇ ਜਾਂਦੇ ਆ, ਕਿਉਂਕਿ ਭਗੌੜੇ ਦੀ ਰਾਜ ਕਰਨਵੀਰ ਸਿੰਘ ਜੀ 21 ਮੰਜ਼ਿਲ ਹੁੰਦੀ, ਉਹ ਹੁੰਦੀ ਹੈ ਜੇਲ੍ਹ। ਉਹਨੇ ਅੱਜ ਕੱਲ ਪਰਸੋਂ 4 ਸਾਲਾਂ ਨੂੰ 10 ਸਾਲਾਂ ਨੂੰ ਕਿਤੇ ਨਾ ਕਿਤੇ ਫਸਣਾ ਹੀ ਹੈ ਜੇ ਉਹ ਮੁਲਕ ਦੇ ਵਿੱਚ ਰਹੂਗਾ। ਜਾਂ ਸਿਵਿਆਂ ਨੂੰ ਚਲਾ ਜਾਊ ਜਾਂ ਬਾਹਰ ਚਲਾ ਜਾਊ, ਜੇ ਨਹੀਂ ਤੇ ਉਹਨੇ ਭੌਂਕ ਕੇ ਜੇਲ੍ਹ ਨੂੰ ਹੀ ਆਉਣਾ। ਇਹ ਫੜੇ ਜਾਣਗੇ, ਮੰਨ ਲਓ ਸਾਰੇ ਫੜੇ ਜਾਣਗੇ। ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ 2-4 ਦਿਨਾਂ ਦੀ ਖੇਡ ਆ, ਇੱਕ ਅੱਧਾ ਬੰਦਾ ਛਾਤਰ ਹੈ ਜਿਹੜਾ ਬਾਹਰ ਰਹੇਗਾ। ਪਰ ਤੁਸੀਂ ਇਹਨਾਂ ਨੂੰ ਲਿਜਾਓਗੇ ਕਿੱਥੇ? ਕਾਲੇ ਪਾਣੀ ਤੇ ਘੱਲਣੋਂ ਰਹੇ, ਵਾਪਸ ਤਾਂ ਜੇਲ੍ਹ 'ਚ ਹੀ ਭੇਜੋਗੇ ਨਾ। ਜੇ ਪੰਜਾਬ ਦੀ ਜੇਲ੍ਹ 'ਚ ਮੁੜ ਆਉਣਗੇ, ਮੁੜ ਕੇ ਫੇਰ ਇਹਨਾਂ ਨੇ ਇਕੱਠੇ ਹੋ ਜਾਣਾ, ਕਿਉਂਕਿ ਪੈਸੇ ਦੇ ਕੇ ਤੁਹਾਡੇ ਜਿਹੜੇ ਜੇਲ੍ਹਾਂ ਦੇ ਮੁਨਸ਼ੀ ਆ, ਉਹ ਚਲਾਨ ਪਾ ਕੇ ਇੱਕ ਜੇਲ੍ਹ 'ਚ ਇਹਨਾਂ ਨੂੰ ਇਕੱਠਿਆ ਕਰ ਦਿੰਦੇ ਆ। ਜਦੋਂ ਇਹ ਇਕੱਠੇ ਹੋਣਗੇ, ਤੁਹਾਡੇ ਕੋਲ ਨਾ ਤੇ ਸਮਰੱਥਾ ਹੈ, ਨਾ ਹੀ ਇਹਨਾਂ ਨੂੰ ਡੱਕਣ ਦਾ ਤੁਹਾਡੇ ਕੋਲ ਢਾਂਚਾ ਹੈ। ਇਹ ਉੱਥੇ ਬਹਿ ਕੇ ਸਾਰਾ ਕੁਝ ਕਰਨਗੇ, ਫੇਸਬੁੱਕ ਵੀ ਚਲਾਉਣਗੇ, ਫਰੌਤੀਆਂ ਵੀ ਮੰਗਣਗੇ, ਉੱਥੇ ਗੈਂਗਵਾਰ ਵੀ ਕਰਨਗੇ, ਉੱਥੋਂ ਹੀ ਦਿਸ਼ਾ ਨਿਰਦੇਸ਼ ਦੇ ਕੇ ਲੋਕਾਂ ਦੀਆਂ ਹੱਡੀਆਂ ਵੀ ਤੜਾਉਣਗੇ। ਸੋ ਜੇ ਤੁਹਾਡੇ ਕੋਲੋਂ ਇੰਨੀ ਪਹੁੰਚ ਹੀ ਨਹੀਂ ਪੈਂਦੀ ਕਿ ਇਹਨਾਂ ਨੂੰ ਰੋਕ ਸਕੋ, ਫਿਰ ਗੈਂਗਸਟਰ ਇਹ ਹੁਣ ਕਹਿ ਸਕਦੇ ਕਿ ਕਾਗਜ਼ਾਂ ਦੀ ਢਿੱਡ ਪੂਰਤੀ ਹੈ
ਕਿ ਭਾਵੇਂ ਉਹ ਬਾਹਰ ਰਹਿਣ ਭਾਵੇਂ ਅੰਦਰ ਰਹਿਣ, ਕਰੀ ਉਹਨਾਂ ਸਾਰਾ ਕੁਝ ਉਹੀ ਜਾਣਾ, ਚਾਹੇ ਉਹ ਬਾਹਰ ਹੈ ਚਾਹੇ ਅੰਦਰ ਨੇ। ਜੀ 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 ਬਿਲਕੁਲ ਜੀ ਬਿਲਕੁਲ। ਤੇ ਨਾਲ ਮੈਂ ਪੁੱਛਣਾ ਚਾਹੁੰਦਾ ਵੀ ਕੀ ਹੁਣ ਸੁਖਬੀਰ ਬਾਦਲ ਰਿਜ਼ਾਈਨ ਕਰਨਗੇ? ਇੰਨੀ ਨਮੋਸ਼ੀ ਹੋਈ ਉਹਨਾਂ ਦੇ ਮਹਿਕਮੇ ਦੀ। ਇਸ ਬੰਦੇ ਨੇ ਕਿੱਥੇ ਰਿਜ਼ਾਈਨ ਕਰਨਾ? ਦੇਖੋ ਇਹਨੇ ਤੇ ਅਸਤੀਫਾ ਜਿਹੜਾ ਉਹ ਠੰਡਲ ਤੋਂ ਨਹੀਂ ਮੰਗਿਆ। ਠੰਡਲ ਨੂੰ 1.5 ਸਾਲ ਤੋਂ ਪੱਤਰਕਾਰ ਰਿਪੋਰਟਾਂ ਕਰਦੇ ਪਏ ਸੀ ਕਿ ਠੰਡਲ ਸਾਹਿਬ ਤੁਹਾਡੀ ਫਲਾਣੀ ਜੇਲ੍ਹ ਦੇ ਵਿੱਚੋਂ ਫੇਸਬੁੱਕ ਅਪਡੇਟ ਹੁੰਦਾ, ਐਕਸ਼ਨ ਲਵਾਂਗੇ ਜੀ। ਤੁਹਾਡੀ ਫਲਾਣੀ ਜੇਲ੍ਹ ਦੇ ਵਿੱਚ ਗੋਲੀ ਚੱਲ ਗਈ, ਗੈਂਗਵਾਰ ਹੋ ਗਈ, ਅਸੀਂ ਐਕਸ਼ਨ ਲਵਾਂਗੇ ਜੀ। ਉਹਦੇ ਕੋਲ ਐਕਸ਼ਨ ਹੀ ਲਵਾਂਗੇ ਵਾਲਾ ਡਾਇਲੋਗ ਹੈ, ਦੂਜਾ ਹੈ ਨਹੀਂ। ਐਕਸ਼ਨ ਹੋ ਗਿਆ, ਸਾਰਾ ਕੁਝ ਹੋ ਗਿਆ, ਉਦੋਂ ਬਾਅਦ ਵੀ ਉਹ ਮੰਤਰੀ ਐਕਸ਼ਨ 'ਚ ਹੀ ਨਹੀਂ ਆਇਆ। ਉਹ ਕਿਤੇ ਦਿਸਿਆ ਹੀ ਨਹੀਂ। ਉਹ ਪਤਾ ਨਹੀਂ ਹੁਣ ਸੁਖਬੀਰ ਤੋਂ ਡਰਦਾ ਨਹੀਂ ਆਇਆ ਜਾਂ ਉਹ ਉਂਝ ਹੀ ਲਾਈਨੇ ਲੱਗ ਗਿਆ ਕਿ ਉਹਨੂੰ ਲਾ ਦਿੱਤਾ ਗਿਆ ਕਿ ਹੁਣ ਸਾਹਮਣੇ ਆਉਣਾ ਜਿਹੜਾ ਆ ਖਤਰੇ ਤੋਂ ਖਾਲੀ ਨਹੀਂ। ਪਰ ਉਸ ਬੰਦੇ ਦਾ ਅਸਤੀਫਾ ਬਣਦਾ ਸੀ, ਕਿਉਂਕਿ ਉਹ ਦੇਖੋ ਗ੍ਰਹਿ ਮੰਤਰਾਲਾ ਜਿਹੜਾ ਉਹ ਬਾਅਦ ਦੀ ਗੱਲ ਆ। ਸਭ ਤੋਂ ਵੱਡਾ ਇਹਦੇ ਲਈ ਜ਼ਿੰਮੇਵਾਰ ਹੈ ਸੋਹਣ ਸਿੰਘ ਠੰਡਲ ਜਿਹੜਾ ਜੇਲ੍ਹ ਮੰਤਰੀ ਹੈ ਜੀ। ਉਹਦੀ ਜੇਲ੍ਹ ਦੀ ਗਾਰਦ ਜਿਹੜੀ ਇੰਨੀ ਨਕੰਮੀ ਹੈ ਕਿ ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਦੱਸਦੇ ਆ ਕਿ ਜਿਹੜੇ ਹਮਲਾਵਰ ਸਨ ਉਹ ਡਿਊਟੀ ਦੇ ਵਿੱਚ ਆ ਕੇ ਬੈਠੇ ਸੀ। ਦੱਸੋ, ਡਿਊਟੀ ਦੇ ਵਿੱਚ ਬਹਿ ਕੇ ਉਹਨਾਂ ਨੂੰ ਉੱਥੇ ਮਾਲਾ ਪੜਾਉਂਦੇ ਪਏ ਸੀ ਕਿ ਉਹਨਾਂ ਤੋਂ ਮਾਲਾ ਚ ਪਾਉਂਦੇ ਪਏ ਸੀ ਕਿ ਲਿਆ ਕੇ ਉਹਨਾਂ ਨੂੰ। ਇਹੋ ਜਿਹੀ ਤਾਂ ਗਾਰਦ ਇਹਨਾਂ ਦੀ। ਜੀ ਜੀ ਹਾਲ ਮਾੜੀ ਹੈ ਜੀ। ਜੀ ਤੇ ਅੱਗੇ ਵਧਦੇ ਆਪਾਂ ਮਿੰਟੂ ਜੀ। ਵੀ ਭਾਰਤ ਬੰਦ ਦਾ ਅਸਰ ਕੁਝ ਕੁ ਥਾਵਾਂ ਤੇ ਬਾਕੀ ਬੇਅਸਰ ਹੀ ਰਿਹਾ। ਲੋਕੀ ਕਹਿੰਦੇ ਆ ਕਿ ਟੁੱਟੇ ਨਹੀਂ ਮਿਲਦੇ। ਆ ਭਾਰਤ ਬੰਦ ਦੇ ਮੁੱਦੇ ਤੇ ਵੇਖਣਾ ਚਾਹੀਦਾ ਕਿ ਆ ਭਾਰਤ ਬੰਦ ਦੇ ਮੁੱਦੇ ਤੇ ਸਾਰੀਆਂ ਧਿਰਾਂ ਜਿਹੜੀਆਂ ਉਹ ਆਪਸ ਦੇ ਵਿੱਚ ਵਿਰੋਧੀ ਦਲ ਟੁੱਟੇ ਪਏ ਆ। ਜਿਵੇਂ ਉਹ ਮੁੱਠ ਮਾਰਦੇ ਹੁੰਦੇ ਆ ਨਾ, ਉਹ ਚਲਾ ਕੇ ਬਰਾਤ ਦੇ ਵਿੱਚ ਲਾੜੇ ਦੇ ਉੱਤੋਂ ਭਾਂਦੀ ਤੇ ਉਹ ਕੋਈ ਇੱਧਰ ਖਿਲਰ ਜਾਂਦਾ ਪੈਸਾ, ਕੋਈ ਇੱਧਰ ਖੁੱਲ ਜਾਂਦਾ। ਉਹੀ ਹਾਲ ਹੋਇਆ ਪਿਆ। ਪਹਿਲਾਂ ਹੀ ਚੱਲੇ ਸਨ ਇਕੱਠੇ ਕਿ ਭਾਈ ਅਸੀਂ ਭਾਰਤ ਬੰਦ ਕਰਕੇ ਵਿਰੋਧ ਜਿਤਾਵਾਂਗੇ, ਨੋਟਬੰਦੀ ਤੇ ਅਸੀਂ ਸਾਰੇ ਇਕਮੁੱਠ ਆ। ਪਰ ਜਿਵੇਂ ਜਿਵੇਂ ਇਹਨਾਂ ਨੇ ਵੇਖਿਆ ਕਿ ਇਹਦੇ 'ਚ ਸਿਆਸੀ ਲਾਹਾ ਜਿਹੜਾ ਵਾਹਵਾ ਖੱਟਿਆ ਜਾ ਸਕਦਾ, ਕਿਉਂਕਿ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਉਹ ਕਾਫੀ ਵੱਡੇ ਪੱਧਰ ਤੇ ਸਨ, ਫਿਰ ਇਹਨਾਂ ਨੇ ਆਪੋ ਆਪਣੇ ਪੱਧਰ ਤੇ ਰਾਜਨੀਤੀ ਚਮਕਾਉਣ ਦੀ ਸੋਚ ਲਈ। ਹਾਲਾਂਕਿ ਮਮਤਾ ਬੈਨਰਜੀ ਇਹਨਾਂ ਦੀ ਝੰਡਾ ਬਰਦਾਰ ਸੀ, ਉਹ ਅੱਜ ਪੱਛਮੀ ਬੰਗਾਲ ਤੱਕ ਸਿਮਟ ਕੇ ਰਹਿ ਗਈ। ਦੂਜੇ ਪਾਸੇ ਕਾਮਰੇਡ ਸੀ ਜਿਹੜੇ, ਉਹਨਾਂ ਨੇ ਭਾਰਤ ਬੰਦ ਦਾ ਐਲਾਨ ਕਰ ਦਿੱਤਾ, ਪਰ ਕਾਮਰੇਡ ਹੈ ਜਿਹੜੇ ਉਹ ਗਣਿੰਦਾ ਚੁਣਿੰਦਾ ਥਾਵਾਂ ਤੇ ਲਾਲ ਝੰਡਾ ਚਲਾ ਕੇ ਤੇ ਚਲੇ ਗਏ, ਮੁਜ਼ਾਹਰੇ ਕੀਤੇ, ਉਹਨਾਂ ਨੇ ਆਪਣੀ ਪੁਗਾ ਲਈ। ਇੱਧਰ ਕਾਂਗਰਸ ਨੇ ਦੇ ਦਿੱਤਾ ਜੀ ਜਨ ਆਕਰੋਸ਼ ਦਿਹਾੜੇ ਦਾ ਨਾਂ। ਕਾਂਗਰਸ ਵਾਲੇ ਵੀ ਉਹੀ ਕੁਝ ਕਰਕੇ 1-2 ਥਾਵਾਂ ਤੇ ਗ੍ਰਿਫਤਾਰੀਆਂ ਦਿੱਤੀਆਂ, ਚਾਹ ਦਾ ਕੱਪ ਪੀ ਕੇ ਥਾਣਿਓਂ ਆ ਗਏ। ਇਸੇ ਤਰ੍ਹਾਂ ਸਮਾਜਵਾਦੀਏ ਸੀ, ਉਹਨਾਂ ਨੇ ਇਲਾਹਾਬਾਦ ਦੇ ਵਿੱਚ ਇੱਕ ਗੱਡੀ ਰੋਕ ਕੇ ਫੋਟੋਆਂ ਲਵਾ ਲਈਆਂ, ਕੰਮ ਨਿਬੜਿਆ। ਇਸੇ ਤਰ੍ਹਾਂ ਹੀ ਸਾਡੇ ਕਾਮਰੇਡ ਆ, ਉਹਨਾਂ ਨੇ ਬਿਹਾਰ ਦੇ ਵਿੱਚ 1-2 ਥਾਂ ਤੇ ਗੱਡੀਆਂ ਰੋਕ ਕੇ ਤੇ ਲਾਲ ਝੰਡਾ ਲਹਿਰਾ ਕੇ ਇਨਕਲਾਬ ਦੇ ਨਾਅਰੇ ਲਾ ਦਿੱਤੇ। ਇਸ ਤਰ੍ਹਾਂ ਦੇ ਕਰਕੇ ਜਿਹੜਾ ਇਹ ਬੰਦ ਸੀ ਉਹ ਬਹੁਤਾ ਜ਼ਿਆਦਾ ਅਸਰਦਾਰ ਨਹੀਂ ਸੀ। ਹੁਣ ਜੇ ਆਪਾਂ ਪੰਜਾਬ ਦੀ ਉਹ ਗੱਲ ਕਰ ਲਈਏ, ਇੱਥੇ ਪਤਾ ਹੀ ਨਹੀਂ ਸੀ ਕਿ ਅੱਜ ਭਾਰਤ ਬੰਦ ਦਾ ਕੋਈ ਸੱਦਾ। ਹਾਂ, ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਇੱਕ ਬੜੀ ਠੋਕਵੀਂ ਰੈਲੀ ਕੀਤੀ ਹੈ। ਉਸ ਰੈਲੀ ਦੇ ਵਿੱਚ ਉਹਨੇ ਬੰਗਲਾ ਲੋਕਾਂ ਤੋਂ ਹਿੰਦੀ 'ਚ ਨਾਅਰੇ ਲਵਾਏ ਆ, ਮੋਦੀ ਨੂੰ ਫਿਟਲਾਂਤਾਂ ਵੀ ਪਾਈਆਂ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਨੋਟਬੰਦੀ ਤੇ ਜਿਹੜਾ ਵਿਰੋਧੀਆਂ ਦੇ ਬੰਦ ਸੀ ਇਹ ਤਾਲਾ ਨਹੀਂ ਲਾ ਸਕਿਆ, ਇਹ ਚੱਕਿਆਂ ਨੂੰ ਬ੍ਰੇਕ ਨਹੀਂ ਲਾ ਸਕਿਆ। ਇਹ ਖੁਦ ਹੀ ਜਿਹੜਾ ਬੰਦ ਸੀਗਾ ਉਹ ਬੰਦ ਹੋ ਗਿਆ, ਕਿਉਂਕਿ ਇਸ ਮੁੱਦੇ ਤੇ ਇਹ ਜਿਹੜੀਆਂ ਸਾਰੀਆਂ ਵਿਰੋਧੀ ਧਿਰਾਂ ਸੀ ਉਹ ਆਪਣਾ ਲਾਹਾ ਜਿਹੜਾ ਉਹ ਖੱਟਣ ਤੁਰ ਪਈਆਂ। ਸਾਡੇ ਇੱਥੇ ਪੰਜਾਬ ਦੇ ਵਿੱਚ ਕਿਸੇ ਭਾਜਪਾਈ ਨੇਤਾ ਨੂੰ ਪੁੱਛਿਆ ਕਿ ਅੱਜ ਤੁਹਾਡੇ ਵਿਰੋਧੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀਗਾ, ਕਿੰਨਾ ਕੁ ਅਸਰ ਪਿਆ ਭਾਰਤ ਬੰਦ ਦਾ? ਤੇ ਉਹ ਕਹਿੰਦਾ ਇੰਨਾ ਕੁ ਅਸਰ ਪਿਆ ਹੈ, ਇਦੋਂ ਵੱਧ ਤੇ ਸਾਡੇ ਪ੍ਰਧਾਨ ਮੰਤਰੀ ਦੇ ਮੂੰਹ ਬੰਦ ਦਾ ਹੀ ਅਸਰ ਪੈ ਜਾਂਦਾ। ਜੀ 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 ਅੱਗੇ ਆਪਾਂ ਵਧੀਆ। ਅਰਵਿੰਦ ਕੇਜਰੀਵਾਲ ਨੇ ਕਿਹਾ ਨੋਟਬੰਦੀ ਤੋਂ ਬਾਅਦ ਕਾਲਾ ਧਨ 10 ਗੁਣਾ ਵਧਿਆ। ਦੇਖੋ, ਅਰਵਿੰਦ ਕੇਜਰੀਵਾਲ ਜੋ ਗੱਲ ਕਹਿਣ ਡਿਆ ਉਸ ਗੱਲ ਦੇ ਵਿੱਚ ਪੂਰੀ ਤਾਂ ਨਹੀਂ ਭਾਵੇਂ, ਪਰ ਥੋੜੀ ਬਹੁਤ ਸੱਚਾਈ ਜਾਪਦੀ ਹੈ। ਸੱਚਾਈ ਇਹ ਹੈ ਕਿ ਦੇਖੋ, ਬੇਸ਼ੱਕ ਆਮ ਬੰਦਾ ਜਿਹੜਾ ਉਹ ਬਿਲਕੁਲ ਹੱਥ ਖੜੇ ਕਰਕੇ ਸਰੈਂਡਰ ਕਰਕੇ ਆਪਦਾ ਜੋ ਬਚਿਆ ਖੁਚਿਆ ਸੀ ਬੈਂਕ 'ਚ ਪਾ ਆਇਆ, ਪਰ ਕੁਛ ਲੋਕ ਆ ਉਹਨਾਂ ਦੀ ਕਮਾਈ ਤੇ ਅੱਗੇ ਨਾਲੋਂ ਦੁੱਗਣੀ ਹੋ ਗਈ। ਕਿੰਨੇ ਬੈਂਕ ਮੈਨੇਜਰ ਇਸ ਮਸਲੇ 'ਚ ਫੜੇ ਗਏ, ਕਿਸੇ ਨੇ ਸੋਚਿਆ? ਕਿਸੇ ਕੋਲੋਂ ਸਾਡੇ ਪੰਜਾਬ ਦੇ ਵਿੱਚ ਇੱਕ ਬੈਂਕ ਮੈਨੇਜਰ ਕੋਲੋਂ 70 ਲੱਖ ਰੁਪਈਆ ਫੜਿਆ ਗਿਆ ਨਵਾਂ। ਉਸ ਬੈਂਕ ਮੈਨੇਜਰ ਤੋਂ ਕਿਸੇ ਨੇ ਪੁੱਛ ਪੜਤਾਲ ਕੀਤੀ ਹੈ, ਕਿਸੇ ਨੇ ਜਾਣਿਆ, ਕਿਸੇ ਨੇ ਉਹਨੂੰ ਸਵਾਲ ਕੀਤਾ? ਨਾ, ਉਹਦਾ ਭੋਗ ਹੀ ਨਹੀਂ ਪਿਆ ਉਸ ਗੱਲ ਦਾ। ਇਸੇ ਤਰ੍ਹਾਂ 92 ਲੱਖ ਰੁਪਈਆ ਫੜਿਆ ਗਿਆ ਸੀਗਾ, ਸਹਿਕਾਰਤਾ ਮੰਤਰੀ ਸੀ ਜਿਹੜਾ ਮਹਾਰਾਸ਼ਟਰ ਦਾ,
ਉਹਦਾ ਪਤਾ ਹੀ ਨਹੀਂ ਲੱਗਿਆ ਕਿ ਭਾਈ ਉਹਦੇ ਤੋਂ ਕਿਸੇ ਨੇ ਪੁੱਛ-ਗਿੱਛ ਕੀਤੀ, ਪੁੱਛਿਆ। ਇਸੇ ਤਰ੍ਹਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ DIG ਦਾ 70 ਲੱਖ ਰੁਪਈਆ ਗਿਆ ਸਹਿਕਾਰੀ ਬੈਂਕ ਦੇ ਵਿੱਚ ਜਮ੍ਹਾਂ ਹੋਣ। ਆ ਜਿਹੜੀਆਂ ਸੁਸਾਇਟੀਆਂ ਵਾਲੀਆਂ ਬੈਂਕ ਹੁੰਦੇ ਆ, ਸਹਿਕਾਰੀ ਬੈਂਕ ਦੇ ਵਿੱਚ ਗਿਆ 70 ਲੱਖ ਰੁਪਈਆ। ਐਨ ਮੌਕੇ ਤੇ ਟੈਕਸ ਵਾਲਿਆਂ ਨੂੰ ਪਤਾ ਲੱਗ ਗਿਆ, ਟੈਕਸ ਵਿਭਾਗ ਵਾਲਿਆਂ ਨੂੰ, ਉਹ ਪੈਸਾ ਵਾਪਸ ਹੋ ਗਿਆ। ਪਰ ਉਹ ਕਿੱਥੇ ਗਿਆ ਦੁਬਾਰਾ, ਕਿਸੇ ਨੂੰ ਕੋਈ ਪਤਾ ਨਹੀਂ। ਇਹ ਬਹੁਤ ਸਾਰੀਆਂ ਖੇਡਾਂ ਤੇ ਖੇਡੀਆਂ ਗਈਆਂ। ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਆਪਾਂ ਨਿਰੀ ਨਹੀਂ ਕਹਿ ਸਕਦੇ, ਕੋਈ ਰਾਜਨੀਤੀ ਕਰਦਾ ਹੈ ਉਹਦੇ 'ਚ ਕਿਤੇ ਨਾ ਕਿਤੇ ਉਹਦੀ ਗੱਲ 'ਚ ਹਕੀਕਤ ਵੀ ਹੈ ਕਿ ਕਾਲੇ ਧਨ ਦੀ ਜਿਹੜੀ ਖੇਡ ਆ। ਕਿਉਂਕਿ ਅੱਗੇ ਤੇ ਆਪਾਂ ਕਹਿ ਸਕਦੇ ਜਿਹਨੇ ਲੱਖ ਰੁਪਈਏ ਪਿੱਛੇ ਕੋਈ 10,000 ਦਾ ਟੈਕਸ ਬਚਾਇਆ ਉਹ ਵੀ ਚੋਰ ਬਣ ਗਿਆ। ਪਰ ਹੁਣ ਇਹ ਹੈ ਕਿ ਉਹ ਜਿਹੜੇ 10,000 ਵਾਲੇ ਇੱਕ ਚੋਰ ਦੇ ਕਹਿ ਲਈਏ ਕਿ 10 ਚੋਰਾਂ ਦੀ ਥਾਂ ਤੇ ਇੱਕ ਚੋਰ ਹੀ ਪੈਦਾ ਹੋ ਗਿਆ, ਜਿਹੜਾ ਲੱਖ ਦਾ ਚੂਨਾ ਇੱਕ ਦਿਨ 'ਚ ਹੀ ਲਾਈ ਜਾਂਦਾ। ਬੈਂਕ ਮੈਨੇਜਰ ਲਾ ਲਓ, ਵੱਡੇ ਹੋਰ ਅਧਿਕਾਰੀ ਲਾ ਲਓ, ਉਹ ਰੱਜ ਕੇ ਇਹ ਖੇਡ ਖੇਡਦੇ ਪਏ ਆ। ਫੈਕਟਰੀਆਂ ਵਾਲੇ ਲਾ ਲਓ, ਆੜਤੀਏ ਛਾੜਤੀਏ, ਸਾਰੇ ਇਹ ਖੇਡ ਦੇ ਵਿੱਚ ਲੱਗੇ ਆ। ਕਿਸੇ ਨੇ ਜਨ ਧਨ ਦੇ ਨਾਮ ਤੇ ਜਿਹੜਾ ਗਰੀਬ ਦਾ ਖਾਤਾ ਸੀ ਉਹ ਫੁੱਲ ਕਰ ਦਿੱਤਾ। ਸਮਗਲਰਾਂ ਨੇ ਉਧਰ ਦੱਖਣ ਦੇ ਵਿੱਚ ਕਿੰਨਾ ਗਾਹ ਪਾਇਆ। ਉਹਨਾਂ ਨੇ ਮਜਬੂਰ ਕਰ ਦਿੱਤਾ ਆਦਿਵਾਸੀਆਂ ਨੂੰ ਕਿ ਖਾਤੇ ਖੁਲਾ ਕੇ ਆਓ, ਆ ਸਾਡੇ ਪੈਸੇ ਆ ਲੈ ਕੇ ਜਾਓ ਤੇ ਪਾ ਕੇ ਆਓ। ਸਾਡੇ ਇੱਥੇ ਆ ਜਿਹੜੇ ਮੋਟਰਾਂ ਚਲਾਉਂਦੇ, ਬੱਸਾਂ ਚਲਾਉਂਦੇ ਆ, ਉਹਨਾਂ ਦੇ ਕਨੈਕਟਰਾਂ ਨੇ ਰੱਜ ਕੇ ਧੋਤਾ ਉਹਨਾਂ ਦਾ ਪੈਸਾ। ਇਹ ਖੇਡ ਹੈ ਜਿਹੜੀ ਉਹ ਗਈ ਤੇ ਇਹ ਕਹਿੰਦੇ ਸੀਗੇ ਇਹ ਅਸੀਂ ਜੜ ਪੱਟ ਦਿਆਂਗੇ, ਪਰ ਮੈਨੂੰ ਲੱਗਦਾ ਕਿ ਇਹ ਖੇਡ ਹੈ ਜਿਹੜੀ ਉਹ ਦੂਜੇ ਪਾਸੇ ਨੂੰ ਗਈ ਹੈ। ਹੁਣ ਕੁੱਲ ਮਿਲਾ ਕੇ ਜੇ ਦੇਖੀਏ ਸਾਡੇ ਇੱਥੇ ਇੱਕ ਚੀਜ਼ ਹੋਰ ਬੜੀ ਸਾਹਮਣੇ ਆਉਂਦੀ ਪਈ ਆ। ਇੱਕ ਤੁਹਾਨੂੰ ਹੋਰ ਦੱਸਦੇ ਆ ਅੱਜ ਦੀ ਖਬਰ, ਇੱਕ ਪੁਲਿਸ ਵਾਲੇ ਠੱਗੀ ਮਾਰ ਗਿਆ 18 ਲੱਖ ਰੁਪਏ ਦੀ ਇੱਕ ਵਪਾਰੀ ਤੋਂ। ਇੱਕ ਪੁਲਿਸ ਵਾਲਾ ਹੀ ਵਪਾਰੀ ਸੀ, ਕੱਪੜਾ ਵਪਾਰੀ, ਉਹ ਕਿਤੇ ਨੋਟਬੰਦੀ 'ਚ ਫਸ ਗਿਆ, ਲੈ ਕੇ ਆਇਆ ਸੀ ਦਿੱਲੀ। ਉਹਨੂੰ ਜਿਹੜਾ ਨਵੇਂ ਨੋਟ ਚਾਹੀਦੇ ਸੀ ਕਿਉਂਕਿ ਕੋਈ ਪੇਮੈਂਟ ਨਹੀਂ ਸੀ ਹੁੰਦੀ ਪਈ। ਉਹ ਇੱਕ ਪੁਲਿਸ ਵਾਲਾ ਸਬ ਇੰਸਪੈਕਟਰ ਦਿੱਲੀ ਪੁਲਿਸ ਦਾ ਕਹਿੰਦਾ ਲਿਆ ਮੈਂ ਤੈਨੂੰ ਕਰ ਦੇਣਾ, ਉਹਦਾ 18 ਲੱਖ ਰੁਪਏ ਲੈ ਕੇ ਦੌੜ ਗਿਆ ਸਬ ਇੰਸਪੈਕਟਰ ਖੁਦ। ਸੋ ਇਹੋ ਜਿਹਾ ਕੁਝ ਚੱਲੀ ਜਾਂਦਾ, ਧੰਦੇਬਾਜ਼ੀ ਚੱਲ ਪਈ ਹੈ। ਹੁਣ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ ਜਿਹੜੀ ਮੈਂ ਇੱਕ ਦਿਨ ਅੱਗੇ ਵੀ ਸਾਂਝੀ ਕੀਤੀ ਸੀ ਤੁਹਾਡੇ ਨਾਲ, ਕਿ ਦੱਸਦੇ ਆ ਕਿ RBI ਦੇ ਬੈਂਕ ਜਿਹੜੇ ਨੇਪਾਲ ਬਾਰਡਰ ਤੇ ਆ, ਉਹਨਾਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਵਿੱਚੋਂ ਨਕਲੀ ਨੋਟ ਫੜੇ ਗਏ ਸਨ। ਜਦੋਂ ਉਹਨਾਂ ਬੈਂਕ ਮੈਨੇਜਰਾਂ ਤੋਂ ਪੁੱਛ ਪੜਤਾਲ ਕੀਤੀ, ਉਹਨਾਂ ਨੇ ਆਖਿਆ ਸਾਹਿਬ ਸਾਡਾ ਕੋਈ ਕਸੂਰ ਨਹੀਂ, ਇਹ ਟਰੰਕ ਆਏ ਆ ਪਿੱਛੋਂ, RBI ਦੇ ਕੈਸ਼ ਆਇਆ, ਕੈਸ਼ ਦੇ ਜਿਹੜੇ ਟਰੰਕ ਆਏ ਆ ਉਹਨਾਂ ਦੇ ਵਿੱਚੋਂ ਨੋਟ ਆਇਆ, ਜਾ ਕੇ ਉਹਨਾਂ ਤੋਂ ਪੁੱਛੋ। ਉਹ ਗੱਲ ਵੀ ਦਬ ਗਈ। ਅੱਜ ਹੁਣ ਇੱਕ ਅੰਕੜਾ ਜਿਹੜਾ ਉਹ ਹੋਰ ਨਿਕਲਿਆ ਕਿ ਆ ਥੋੜੇ ਸਾਲਾਂ ਦੇ ਵਿੱਚ, ਲਾ ਲਈਏ 2-3 ਸਾਲਾਂ ਦੇ ਵਿੱਚ, ਕਰੋੜਾਂ ਰੁਪਏ ਦੇ ਨਕਲੀ ਨੋਟ ਆ ਜਿਹੜੇ ਉਹ ATM ਚੋਂ ਨਿਕਲੇ ਆ। ਇੱਕ ਬਹੁਤ ਵੱਡਾ ਫਿਗਰ ਸਾਹਮਣੇ ਆ ਰਿਹਾ, ਜਿਵੇਂ ਮਤਲਬ ਕਿ 143 ਕਰੋੜ ਰੁਪਈਆ ਜਿਹੜਾ ਉਹ ਦੱਸਦੇ ਕਿ ATM ਚੋਂ ਨਿਕਲਿਆ 3-4 ਸਾਲਾਂ ਦੇ ਵਿੱਚ। ਸੋ ਇਹ ATM ਚੋਂ ਨਕਲੀ ਪੈਸਾ ਨਿਕਲਣਾ ਇਹ ਵੀ ਆਪਣੇ ਆਪ ਦੇ ਵਿੱਚ ਬੁਝਾਰਤ ਹੈ। ਦੂਜੀ ਬੁਝਾਰਤ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਉਹ ਨੇਪਾਲ ਦੇ ਬਾਰਡਰ ਤੋਂ ਜਿਹੜੇ ਬੈਂਕਾਂ ਚੋਂ ਨੋਟ ਫੜੇ ਗਏ ਸਨ, ਉਹਨਾਂ ਦਾ ਬਾਅਦ ਚ ਕੀ ਬਣਿਆ, ਕੀ ਪੜਤਾਲ ਹੋਈ, ਕਿੱਥੋਂ ਤੱਕ ਗੱਲ ਗਈ, ਉਹਦਾ ਵੀ ਕੋਈ ਪਤਾ ਨਹੀਂ। ਸੋ ਸਵਾਲ ਤੇ ਬਹੁਤ ਸਾਰੇ ਉੱਠਦੇ ਪਏ ਆ। ਹੁਣ ਅੱਜ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ, ਉਹਨੇ ਕਿਹਾ ਕਿ ਜੋ ਇਹ ਕੀਤਾ ਜਾ ਰਿਹਾ ਇਹ ਦੇਸ਼ ਨੂੰ 10 ਸਾਲ ਜਿਹੜਾ ਪਿੱਛੇ ਪਾ ਗਿਆ। ਹੁਣ 10 ਸਾਲ ਪਿੱਛੇ ਪਿਆ ਜਾਂ 5 ਸਾਲ ਪਿੱਛੇ ਪਿਆ ਤੇ ਮੈਨੂੰ ਪਤਾ ਨਹੀਂ, ਪਰ ਨਰਿੰਦਰ ਮੋਦੀ ਦੇ ਅਰਵਿੰਦ ਕੇਜਰੀਵਾਲ ਹੱਥ ਧੋ ਕੇ ਜ਼ਰੂਰ ਪਿੱਛੇ ਪੈ ਗਿਆ, ਕੋਈ ਵੀ ਮੁੱਦਾ ਛੱਡਦਾ ਨਹੀਂ। ਜੀ ਅੱਗੇ ਵਧੀਏ ਮਿੰਟੂ ਜੀ। ਵੀ ਪ੍ਰਗਟ ਸਿੰਘ ਤੇ ਬੀਬੀ ਸਿੱਧੂ ਕਾਂਗਰਸ 'ਚ ਸ਼ਾਮਲ, ਕੈਪਟਨ ਦੀ ਅਗਵਾਈ 'ਚ ਹੋਈ ਆਮਦ। ਬੀਬੀ ਸਿੱਧੂ ਨੇ ਇੱਕ ਵਾਰੀ ਆਖਿਆ ਸੀ, ਉਹਨੇ ਆਖਿਆ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਜਿਹੜੀ RSS ਦੀ ਸੋਚ ਹੈ ਨਾ, ਜਿਹੜੀ ਸੰਘ ਦੀ ਸੋਚ ਹੈ, ਜੋ ਸੰਘ ਨੇ ਸਾਨੂੰ ਗੁਣ ਦਿੱਤੇ ਹੈ, ਜੋ ਸੰਘ ਨੇ ਜੀਵਨ ਜਿਉਣ ਦਾ ਫਲਸਫਾ ਦਿੱਤਾ, ਉਹ ਸਾਡੇ ਨਾਲ ਹੀ ਜਾਏਗਾ। ਇਹ ਗੱਲ ਉਦੋਂ ਕਹੀ ਸੀ ਜਦੋਂ ਇਹਨਾਂ ਦੀ ਚਰਚਾ ਸੀ ਆਮ ਆਦਮੀ ਪਾਰਟੀ 'ਚ ਜਾਣ ਦੀ, ਰਾਜ ਸਭਾ ਦੀ ਮੈਂਬਰੀ ਜਦੋਂ ਇਹਨਾਂ ਨੇ ਨਵੀਂ ਛੱਡੀ, ਤੇ ਉਦੋਂ ਸਾਰੇ ਹੈਰਾਨ ਸਨ ਕਿ ਜਿਹੜਾ ਬੰਦਾ RSS ਦੀ ਸੋਚ ਨਹੀਂ ਛੱਡਦਾ ਪਿਆ ਤੇ ਉਹ RSS ਦਾ ਸਾਥ ਕਿਵੇਂ ਛੱਡ ਦੇਗਾ। ਪਰ ਫਿਰ ਵੀ ਬਾਵਜੂਦ ਇਸ ਦੀ, ਕਿਉਂਕਿ ਸਿੱਧੂ ਜੋੜੇ ਦੀ ਸਿਆਸੀ ਪਹੁੰਚ ਬੜੀ ਵੱਡੀ ਆ, ਉਹਨਾਂ ਦੀ ਸਿਆਸੀ ਮੰਗ ਬੜੀ ਹੈ, ਜਿਵੇਂ ਫਿਲਮਾਂ ਦੇ ਵਿੱਚ ਐਕਟਰਾਂ ਦੀ ਮੰਗ ਹੁੰਦੀ ਆ, ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਮਾਇਨੇ ਨਹੀਂ ਕਰਦੀਆਂ। ਪਰ ਜੇ ਸੋਚੀਏ ਤੇ ਹੁਣ ਜਿਹੜੀ ਬੀਬੀ ਸ਼ਰੇਆਮ ਇਹ ਕਹਿੰਦੀ ਹੈ ਕਿ RSS ਦੀ ਸੋਚ ਤੇ ਸਾਡੇ ਸੰਗ ਹੀ ਜਾਏਗੀ, ਤਾਂ ਫਿਰ ਇਹ ਵੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਕਾਂਗਰਸ ਜਿਹੜੀ ਹੈ ਉਹ ਕਿਹੜੇ ਮੂੰਹ ਨਾਲ ਸੈਕੂਲਰ ਕਹਿੰਦੀ ਆਪਣੇ ਆਪ ਨੂੰ, ਕਿ ਅਸੀਂ ਧਰਮ ਨਿਰਪੇਖ ਹਾਂ। ਉਹਨਾਂ ਦੇ ਵਿੱਚ RSS ਦੇ ਜਿਹੜੇ ਬੰਦੇ, ਹੁਣ ਇਹ ਤਾਂ ਹੈ ਨਹੀਂ ਕਿ ਇਹ ਕੋਈ ਮਾਨਸਰੋਵਰ ਝੀਲ ਆ ਜਿੱਥੇ ਆ ਕੇ ਇਹਨਾਂ ਨੇ ਮੋਤੀ ਚੁਗਲੇ ਤੇ ਨਾਲ ਦੀ ਨਾਲ ਕਾਵਾਂ ਤੋਂ ਹੰਸ ਹੋ ਗਏ। ਕਾਂਗਰਸ ਵੀ ਤੇ ਸਿਆਸੀ ਪਾਰਟੀ ਹੈ ਨਾ। ਇਹ ਤੇ ਹੋ ਨਹੀਂ ਸਕਦਾ ਕਿ ਹੁਣ ਸਰਬਣ ਸਿੰਘ ਫਲੋਰ ਹੋਰੀ ਜਿਨ੍ਹਾਂ ਤੇ ਦੋਸ਼ ਲੱਗੇ ਸੀ ਏਡੇ ਵੱਡੇ, ਜਿਨ੍ਹਾਂ ਨੂੰ ਇਹ ਪਾਣੀ ਪੀ ਕੇ ਭੰਡਦੇ ਰਹੇ
ਹੈ, ਜੇ ਉਹਨਾਂ ਨੇ ਪੰਜੇ ਵਾਲਾ ਸਾਫਾ ਗੱਲ 'ਚ ਪਲਿਆ ਤੇ ਰਾਤੋਂ ਰਾਤ ਉਹ ਸਾਰੇ ਦੋਸ਼ ਹੈ ਜਿਹੜੇ ਨਦਾਰਦ ਹੋ ਗਏ। ਦੋਸ਼ ਤੇ ਉਹਨਾਂ ਤੇ ਸਵਾਲ ਬਣ ਕੇ ਹੁਣ ਵੀ ਉੱਠਣਗੇ। ਸੋ ਸਵਾਲ ਜਿਹੜੇ ਆ ਉਹ ਇਸ ਕਰਕੇ ਉੱਠ ਰਹੇ ਆ ਕਿ ਇੱਥੇ ਨਾ ਤੇ ਕੋਈ ਸਿਧਾਂਤ ਬਚਿਆ ਹੈ ਭਾਰਤੀ ਸਿਆਸਤ ਦੇ ਵਿੱਚ, ਨਾ ਕੋਈ ਨੈਤਿਕਤਾ ਬਚੀ ਹੈ। ਸੱਚਾਈ ਤੇ ਵਿਚਾਰੀ ਪਹਿਲਾਂ ਹੀ ਦਮ ਤੋੜ ਚੁੱਕੀ ਸੀਗੀ। ਉਹ ਤੇ ਜਿਵੇਂ ਉਹ ਸੀਤਾ ਵਾਲਾ ਹਾਲ ਆ, ਚਾਹੇ ਰਾਵਣ ਹੋਵੇ ਚਾਹੇ ਰਾਮ ਹੋਵੇ, ਸੀਤਾ ਲਈ ਤੇ ਪ੍ਰੀਖਿਆਵਾਂ ਹੀ ਆ। ਸੋ ਉਹ ਸੱਚਾਈ ਲਈ ਤੇ ਚਾਹੇ ਕੋਈ ਹੋਵੇ, ਸੱਚਾਈ ਲਈ ਤੇ ਸਾਰੇ ਪਾਸੇ ਹੈ ਜਿਹੜਾ ਉਹ ਦੁਰਕਾਰ ਹੀ ਹੈ। ਇਸ ਮਾਮਲੇ ਦੇ ਵਿੱਚ ਜੇ ਹੁਣ ਦੇਖੀਏ ਬੀਬੀ ਸਿੱਧੂ ਆ ਗਈ ਹੈ, ਪ੍ਰਗਟ ਸਿੰਘ ਆ ਗਿਆ। ਪ੍ਰਗਟ ਸਿੰਘ ਦੇ ਕਿਰਦਾਰ ਤੇ ਵੈਸੇ ਆਪਾਂ ਕੋਈ ਉਂਗਲ ਨਹੀਂ ਉਠਾ ਸਕਦੇ ਕਿਉਂਕਿ ਉਹ ਬੇਦਾਗ ਸ਼ਖਸੀਅਤ ਆ ਜਿਹੜਾ ਸਿਆਸਤ ਦੇ ਵਿੱਚ ਰਹਿ ਕੇ ਉਸ ਕਮਲ ਵਾਂਗ ਨਿਰਲੇਪ ਹੈ ਜਿਹੜਾ ਚਿੱਕੜ ਦੇ ਵਿੱਚ ਰਹਿ ਕੇ ਵੀ ਅਭੇਜੋ ਹੁੰਦਾ। ਬੀਬੀ ਸਿੱਧੂ ਉਹੀ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀ ਪੀ ਪੀ ਕੇ ਕੀ ਕੌਫੀ ਪੀ ਕੇ ਭੰਡਦੀ ਰਹੀ ਹੈ। ਇਹ ਪਾਵਰ ਹੰਗਰੀ ਹੈ, ਦੋਗਲਾ ਬੰਦਾ, ਇੱਥੋਂ ਤੱਕ ਕਿ ਮਜੀਠੀਏ ਦਾ ਕਾਰੋਬਾਰੀ ਹੈ। ਪਰ ਹੁਣ ਬੀਬੀ ਕਹਿੰਦੀ ਹੈ ਜੇ ਪੰਜਾਬ ਦਾ ਕੋਈ ਰਾਖਾ ਤੇ ਉਹ ਹੈ ਹੀ ਕੈਪਟਨ ਅਮਰਿੰਦਰ ਸਿੰਘ। ਇੱਕ ਮਤਲਬ ਪ੍ਰਸਤੀ ਹੈ, ਇੱਕ ਕਹਿ ਸਕਦੇ ਮੌਕਾ ਪ੍ਰਸਤੀ ਹੈ, ਔਰ ਇਹ ਸਿਰਫ ਤੇ ਸਿਰਫ ਸੌਦੇਬਾਜ਼ੀ ਹੈ। ਅੱਜ ਬੀਬੀ ਕਹਿੰਦੀ ਹੈ ਕਿ ਸਾਡੀ ਕੋਈ ਡੀਲ ਨਹੀਂ ਹੋਈ, ਪਰ ਇਹ ਤੁਸੀਂ ਦੇਖੋ ਹੋਰ 4 ਦਿਨਾਂ ਨੂੰ ਬੀਬੀ ਦੀ ਡੀਲ ਹੈ ਜਿਹੜੀ ਸਾਹਮਣੇ ਵੀ ਆ ਜਾਣੀ ਹੈ। ਬੀਬੀ ਇਲੈਕਸ਼ਨ ਵੀ ਲੜੇਗੀ, ਜੇ ਕਿਤੇ ਜਿੱਤ ਗਈ, ਸਰਕਾਰ ਬਣ ਗਈ, ਉਹਦੇ 'ਚ ਬੀਬੀ ਅਹੁਦਾ ਵੀ ਮੰਗੇਗੀ। ਸਿੱਧੂ ਸਾਹਿਬ ਲਈ ਵੀ ਰਸਤਾ ਪੱਧਰਾ ਕੀਤਾ ਜਾਂਦਾ। ਹਾਲਾਂਕਿ ਜਦੋਂ ਅੱਜ ਪੁੱਛਿਆ ਸਿੱਧੂ ਬਾਰੇ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਆਜੇ ਜਦੋਂ ਮਰਜ਼ੀ ਆਜੇ, ਮੁੰਬਈ ਦੇ ਵਿੱਚ ਰੁੱਝਿਆ, ਸ਼ੂਟਿੰਗ ਦੇ ਵਿੱਚ ਰੁੱਝਿਆ। ਜਦੋਂ ਬੀਬੀ ਨੂੰ ਪੁੱਛਿਆ ਉਹ ਕਹਿੰਦੀ ਕਿ ਸਾਡੇ 'ਚ ਫਰਕ ਹੀ ਕੋਈ ਨਹੀਂ। ਦੇਖੋ ਜੀ, ਕਹਿੰਦੀ ਕਿ ਅਸੀਂ 2 ਜਿਸਮ ਇੱਕ ਰੂਹ ਆ, ਤੇ ਅਸੀਂ ਜੇ ਇੱਕ ਜਿਸਮ ਇੱਥੇ ਬੈਠਾ ਤੇ ਸਮਝੋ ਸਿੱਧੂ ਦੀ ਰੂਹ ਵੀ ਬੈਠੀ ਹੈ। ਹੁਣ ਦੇਖੋ ਉਹ ਬੀਬੀ ਹਾਲੇ ਵੀ ਬੁਝਾਰਤਾਂ ਪਾਈ ਜਾਂਦੀ, ਸਿੱਧੀ ਗੱਲ ਨਹੀਂ ਕਰਦੀ। ਪਰ ਮੇਰੇ ਖਿਆਲ ਦੇ ਨਾਲ ਸਿੱਧੂ ਲਈ ਰਸਤਾ ਜਿਹੜਾ ਉਹ ਪੱਧਰਾ ਕੀਤਾ ਜਾ ਰਿਹਾ। ਪਰ ਹਾਲ ਦੀ ਘੜੀ ਅਸੀਂ ਸ਼ੁਭ ਕਾਮਨਾਵਾਂ ਦੇ ਸਕਦੇ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਨਾਲ ਸੁੱਖ ਮੰਗ ਸਕਦੇ ਹਾਂ ਕਿ ਭਾਈ ਇਹ ਕਿਤੇ ਬੀਬੀ ਆਪਣੇ ਆਪ ਇਹਨਾਂ ਦੇ ਗੋਲ ਨੂੰ ਨਾ ਗੋਲ ਕਰਨ ਲੱਗ ਪਵੇ। ਹੁਣ ਤੇ ਪ੍ਰਗਟ ਸਿੰਘ ਵੀ ਨਾਲ ਆ। ਜੀ ਜੀ ਜੀ। ਅੱਗੇ ਆਪਾਂ ਗੱਲ ਕਰੀਏ ਵੀ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਦਿੱਤਾ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ। ਅਕਾਲੀ ਦਲ ਦੇ ਰੁੱਖ ਤੋਂ ਪੱਤੇ ਸੁੱਕੇ ਸੁੱਕੇ ਹਰੇ ਹਰੇ ਸਾਰੇ ਹੀ ਹੈ ਨਾ ਜਿਹੜੇ ਇੱਕ ਵਾਰੀ ਕੁਝ ਝੜਦੇ ਪਏ ਤੇ ਕੁਝ ਝੜਨ ਨੂੰ ਫਿਰਦੇ ਆ। ਰੁੱਖ ਬਹੁਤ ਵੱਡਾ ਸੀਗਾ ਤੇ ਇਸ ਰੁੱਖ ਤੇ ਹੰਕਾਰ ਵੀ ਬੜਾ ਸੀ। ਸੁਖਬੀਰ ਸਿੰਘ ਬਾਦਲ ਨੂੰ ਜਦੋਂ ਦੂਜੀਆਂ ਪਾਰਟੀਆਂ ਚੋਂ ਐ ਪੱਟ ਕੇ ਲਿਆਉਂਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਮੈਂ ਹੀਰੇ ਚੁਗਦਾ, ਤੇ ਹੁਣ ਜਿਹੜੇ ਹੀਰੇ ਆ ਉਹ ਹਰਲ ਕਰਕੇ ਦੂਜੇ ਪਾਸੇ ਨੂੰ ਜਾਣ ਡਏ ਆ। ਇਹ ਬੀਬੀ ਰਾਜਵਿੰਦਰ ਕੌਰ ਭਾਗੀਕੇ ਜਿਹੜੀ ਸਿਟਿੰਗ MLA ਆ, ਇਹਨੇ ਕੁਛ ਦਿਨ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਜਦੋਂ ਇਹਦੀ ਜਿਹੜੀ ਟਿਕਟ ਉਹ ਨਾ ਨਿਕਲੀ ਐਤਕੀ ਲੱਕੀ ਡਰਾ ਦੇ ਵਿੱਚ, ਇਹਨੂੰ ਜਾਪਿਆ ਕਿ ਮੈਨੂੰ ਲਾਂਭੇ ਕਰਨਗੇ। ਇਹਨੇ ਫਿਰ ਉਦੋਂ ਐਲਾਨ ਕਰ ਦਿੱਤਾ ਸੀ ਕਿ ਜੀ ਮੈਂ ਆਜ਼ਾਦ ਚੋਣ ਲੜ ਸਕਦੀ ਹਾਂ, ਇਹ ਹੈ ਉਹ ਹੈ। ਬੁਝਾਰਤਾਂ ਨਹੀਂ, ਡਰਾਵਾ ਜਿਹਾ ਹੁੰਦਾ ਜਾਂਦੀ ਵਾਰ ਦਾ, ਹੋਰ ਕੁਝ ਨਹੀਂ ਹੁੰਦਾ ਜੀ। ਮੈਂ ਆਹ ਕਰ ਦੂੰ, ਉਹ ਕਰ ਦੂੰ, ਪਰ ਉਹ ਪਤਾ ਹੁੰਦਾ ਇਹਨਾਂ ਨੂੰ, ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਕਿ ਇਹਨੇ ਕਿੰਨੀ ਕੁ ਮਾਰ ਕਰਨੀ ਆ। ਇਹਨਾਂ ਨੇ ਨਿਹਾਲ ਸਿੰਘ ਵਾਲਾ ਤੋਂ ਜਗਰਾਉਂ ਤੋਂ ਲੈ ਕੇ ਬੰਦਾ ਠੱਲ ਦਿੱਤਾ, ਇਹ ਬੀਬੀ ਦੀ ਟਿਕਟ ਕੱਟ ਦਿੱਤੀ। ਇਹਨੇ ਕਹਿ ਦਿੱਤਾ ਜੀ ਮੈਂ ਆਜ਼ਾਦ ਚੋਣ ਲੜਾਂਗੀ। ਸਾਰਾ ਕੁਝ ਸਾਫ਼ ਹੋ ਗਿਆ। ਵਿੱਚੋਂ ਇਹਨਾਂ ਦੀ ਜਿਹੜੇ ਪਾਰਟੀ ਦੇ ਕੁਛ ਸੀਗੇ ਆਗੂ, ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਨਾਕਾਮ ਰਹੀ। ਅਖੀਰੀ ਅੱਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਇਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਉਹ ਕਹਿੰਦੀ ਕਿ ਮੈਂ ਪ੍ਰਾਇਮਰੀ ਮੈਂਬਰਸ਼ਿਪ ਹੈ ਜਿਹੜੀ ਉਹ ਛੱਡਦੀ ਅੱਜ ਤੋਂ ਬਾਅਦ। ਨਾਲ ਉਹਨੇ ਤੋਤਾ ਸਿੰਘ ਨੂੰ ਵੀ ਨਿਸ਼ਾਨੇ ਤੇ ਲੈ ਲਿਆ। ਉਹ ਕਹਿੰਦੀ ਕਿ ਜਿਹੜੀ ਪਾਰਟੀ ਤੋਤਾ ਸਿੰਘ ਵਰਗੇ ਬੰਦਿਆਂ ਨੂੰ ਪਹਿਲ ਦੇਵੇ ਜਿਹੜੇ ਘੁਟਾਲਿਆਂ ਤੇ ਭ੍ਰਿਸ਼ਟਾਚਾਰੀਆਂ ਦੇ ਵਜੋਂ ਜਾਣੇ ਜਾਂਦੇ ਆ, ਮੈਂ ਉਸ ਪਾਰਟੀ ਦੇ ਵਿੱਚ ਰਹਿ ਨਹੀਂ ਸਕਦੀ। ਹੁਣ ਬੀਬੀ ਨੂੰ ਪਤਾ ਹੀ ਨਹੀਂ ਲੱਗਾ ਕਿ ਤੋਤਾ ਸਿੰਘ ਇਸ ਪਾਰਟੀ ਦੇ ਮੈਂਬਰ ਹੈ ਤੇ ਉਹਦੇ ਬਿਲਕੁਲ 10-15 ਕਿਲੋਮੀਟਰ ਦੂਰ ਉਹਦਾ ਘਰ ਆ। ਬੀਬੀ ਨੂੰ ਪਤਾ ਹੀ ਨਹੀਂ ਲੱਗਿਆ ਅੱਜ ਤੱਕ ਤੋਤਾ ਸਿੰਘ ਬਾਰੇ। ਉਹਦੇ ਤੇ ਕੇਸ ਵੀ ਚੱਲਦੇ ਆ, ਉਹਦੇ ਤੇ ਦੋਸ਼ ਵੀ ਲੱਗਦੇ ਆ। ਸੋ ਇਹੋ ਜਿਹੀ ਸਿਆਸਤ ਹੈ। ਅੱਜ ਉਹਨੂੰ ਤੋਤਾ ਸਿੰਘ ਵੀ ਦਿਸ ਪਿਆ, ਅੱਜ ਉਹਨੂੰ ਪਾਰਟੀ ਵੀ ਦਿਸ ਪਈ, ਅੱਜ ਉਹਨੂੰ ਉਹਦੀ ਟਿਕਟ ਨਾ ਮਿਲਣੀ ਵੀ ਦਿਸ ਪਈ। ਪਰ ਬੀਬੀ ਦਾ ਜਿਹੜਾ ਹੁਣ ਸਿਆਸੀ ਜਹਾਜ਼ ਆ ਉਹ ਕਿਨਾਰੇ ਲੱਗਦਾ ਨਜ਼ਰ ਨਹੀਂ ਆਉਂਦਾ। ਪਿੱਛੇ ਜੇ ਬੀਬੀ ਨੇ ਆਪਣੇ ਪਿੰਡ ਦੇ ਵਿੱਚ ਇੱਕ ਥਾਂ ਤੇ ਨੀਂਹ ਪੱਥਰ ਰੱਖਣ ਦੀ ਕੋਸ਼ਿਸ਼ ਕੀਤੀ, ਨੀਂਹ ਪੱਥਰ ਹਾਲੇ ਰੱਖਦੀ ਪਈ ਸੀ। ਦੂਜੀ ਧਿਰ ਦੀ ਜਿਹੜੀ ਸਰਪੰਚ ਸੀ ਉਹਦਾ ਘਰ ਵਾਲਾ ਆਇਆ, ਉਹਨੇ ਨੀਂਹ ਪੱਥਰ ਜਿਉਂ ਪੱਟਿਆ ਰੱਖਿਆ ਸਿਰ ਤੇ, ਉਹ ਨੀਂਹ ਪੱਥਰ ਹੀ ਰੱਖ ਕੇ ਲੈ ਗਿਆ। ਉਹ ਕਹਿੰਦਾ ਬੀਬੀ ਹੁਣ ਤੂੰ ਅਕਾਲੀ ਵਿਧਾਇਕ ਨਹੀਂ ਰਹਿ ਗਈ, ਹੁਣ ਕੱਲੀ ਤੂੰ ਵਿਧਾਇਕ ਹੀ ਆ, ਜਿੱਥੇ ਮਰਜ਼ੀ ਤੁਰੀ ਫਿਰ। ਹੁਣ ਉਹੀ ਹਾਲ ਹੈ ਕਿ ਹਾਲ ਦੀ ਘੜੀ ਕੋਈ ਸਿਆਸੀ ਟਿਕਾਣਾ ਨਜ਼ਰ ਨਹੀਂ ਆਉਂਦਾ। ਨਵੇਂ ਦਿਨ ਦੇ ਵਿੱਚ ਕੋਈ ਨਵੀਂ ਸ਼ੁਰੂਆਤ ਹੋ ਜਾਵੇ ਉਹਦੇ ਬਾਰੇ ਕਹਿ ਨਹੀਂ ਸਕਦੇ, ਪਰ ਜਿਸ ਤਰੀਕੇ ਦੇ ਨਾਲ ਅਕਾਲੀਆਂ ਚੋਂ ਨਿਕਲਦੇ ਪਏ ਆ
ਮੇਰੇ ਖਿਆਲ ਦੇ ਨਾਲ ਦੂਜੀਆਂ ਪਾਰਟੀਆਂ ਨੇ ਤੇ ਕਹਿ ਦੇਣਾ ਕਿ ਜਿਵੇਂ ਉਹ ਕਹਿ ਦਿੰਦੇ ਨੇ ਨਾ ਕੰਡਕਟਰ, ਉਹ ਜਦੋਂ ਫਿਰ ਸਵਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਲੰਮੀ ਸੀਟੀ ਮਾਰ ਦਿੰਦੇ ਡਰਾਈਵਰ ਨੂੰ ਵੀ ਇਸ ਅੱਡੇ ਤੇ ਨਾ ਠੱਲੀ। ਮੇਰੇ ਹਿਸਾਬ ਨਾਲ ਉਹ ਕੁਝ ਹੋ ਜਾਣਾ ਦੂਜੀਆਂ ਪਾਰਟੀਆਂ 'ਚ। ਇਹ ਨਾ ਹੋਵੇ ਕਿਤੇ ਇਹ ਅਕਾਲੀ ਜਿਹੜੇ ਨਿਕਲ ਕੇ ਤੁਰੇ ਜਾਂਦੇ ਆ, ਛੋਟਾ ਜਿਹਾ ਜਿਵੇਂ ਛੋਟੇਪੁਰ ਦਾ ਗੋਟਿਆ ਕੋਈ ਇਹੋ ਜਿਹਾ ਬਣਾ ਲੈਣ। ਜੀ ਜੀ ਜੀ। ਤੇ ਅੱਗੇ ਆਪਾਂ ਗੱਲ ਕਰੀਏ ਧਰਮ ਬਦਲੀ ਤੋਂ ਆਰਐਸਐਸ ਕਾਰਕੁਨਾਂ ਨੇ ਕੀਤਾ ਨੌਜਵਾਨ ਦਾ ਕਤਲ। ਦੇਖੋ ਸਾਡੇ ਭਾਰਤ ਦੇ ਵਿੱਚ ਇਹ ਧਰਮ ਵਾਲਾ ਮਸਲਾ ਹੈ ਨਾ ਜਿਹੜਾ ਬੜਾ ਪੇਚੀਦਾ ਹੈ। ਹੋਣਾ ਕੀ ਚਾਹੀਦਾ ਕਿ ਧਰਮ ਕਿਸੇ ਦੀ ਨਿਜਤਾ ਤੇ ਛੱਡਿਆ ਜਾਣਾ ਚਾਹੀਦਾ ਹੈ। ਉਹਨੇ ਕੀ ਬਣਨਾ ਹੈ, ਉਹਨੇ ਧਰਮ ਰੱਖਣਾ ਹੈ, ਉਹਨੇ ਕਿਸ ਧਰਮ ਨੂੰ ਮਾਨਤਾ ਦੇਣੀ ਹੈ, ਉਹ ਸਾਰਾ ਕੁਝ ਉਹਦੇ ਤੇ ਛੱਡਿਆ ਜਾਵੇ। ਪਰ ਇੱਥੇ ਧਰਮ ਥੋਪਿਆ ਜਾਂਦਾ। ਜੇ ਕੋਈ ਹਿੰਦੂ ਤੋਂ ਈਸਾਈ ਬਣ ਜਾਏ ਤਾਂ ਵੀ ਰੇੜਕਾ, ਜੇ ਕੋਈ ਮੁਸਲਮਾਨ ਤੋਂ ਕੋਈ ਆਪਦਾ ਧਰਮ ਬਦਲ ਲਵੇ ਤਾਂ ਰੇੜਕਾ, ਹਰੇਕ ਥਾਂ ਰੇੜਕਾ ਹੀ ਰੇੜਕਾ। ਸਾਡੇ ਸਿੱਖਾਂ ਦੇ ਵਿੱਚ ਵੀ ਤੇ ਰੇੜਕੇ ਆ, ਇਸ ਤਰ੍ਹਾਂ ਦੇ ਬਹੁਤ ਸਾਰੇ ਆ। ਹਾਂ, ਸਾਡੇ ਸਰਹੱਦ ਪੱਟੀ ਤੇ ਲੋਕ ਆ ਜਿਹੜੇ ਆਪਸ ਦੇ ਵਿੱਚ ਪਾਟੇ ਹੋਏ ਆ, ਕਿਉਂਕਿ ਬਹੁਤ ਸਾਰੇ ਸਿੱਖ ਹੈ ਜਿਹੜੇ ਉਹ ਈਸਾਈਆਂ ਦੇ ਵਿੱਚ ਕਨਵਰਟ ਹੋ ਗਏ। ਈਸਾਈਆਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਕਿ ਵਾਪਸ ਲਿਆਂਦਾ ਜਾਵੇ। ਹਿੰਦੂ ਧਰਮ ਵਾਲੇ ਜਿਹੜੇ ਆ ਉਹ ਇੱਧਰ ਜ਼ੋਰ ਲਾਉਂਦੇ। ਇਹ ਧਰਮ ਦੀ ਜਿਹੜੀ ਜ਼ੋਰ ਅਜਮਾਇਸ਼ ਆ, ਕਈ ਵਾਰ ਫਿਰ ਜਿਹੜੇ ਧਰਮ ਨੂੰ ਮੰਨਣ ਵਾਲੇ ਆ ਉਹਨਾਂ ਤੇ ਭਾਰੀ ਪੈ ਜਾਂਦੀ ਹੈ। ਫਿਰ ਬੰਦਾ ਨਹੀਂ ਰਹਿ ਜਾਂਦਾ, ਧਰਮ ਜ਼ਰੂਰ ਰਹਿ ਜਾਂਦਾ। ਹੁਣ ਇਹ ਜਿਹੜਾ ਟਕਰਾਓ ਹੈ ਕੇਰਲ ਦੇ ਵਿੱਚ, ਜਿੱਥੇ ਇੱਕ ਹਿੰਦੂ ਨੌਜਵਾਨ ਸੀ ਜਿਹੜਾ ਉਹ ਮੁਸਲਮਾਨ ਬਣਿਆ, ਉਹਦੀ ਹੱਤਿਆ ਕਰ ਦਿੱਤੀ ਗਈ। 8 RSS ਕਾਰਕੁਨ ਨੇ ਜਿਹੜੇ ਉਸ ਕਤਲ ਕੇਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ। ਇਹ ਕੇਰਲ ਦੀ ਘਟਨਾ। ਕੇਰਲ ਦੇ ਵਿੱਚ ਤੁਸੀਂ ਹੈਰਾਨ ਰਹੋਗੇ ਕਿ ਇਹੋ ਜਿਹੇ ਕਤਲ ਹੈ ਜਿਹੜੇ ਉਹ ਆਏ ਦਿਨ ਦੀ ਗੱਲ ਆ। ਇਹ ਨਹੀਂ ਕਿ RSS ਵਾਲੇ ਹੀ ਉੱਥੇ ਮਾਰਦੇ ਆ। ਉੱਥੇ ਇੱਕ ਸਿਧਾਂਤਕ ਟਕਰਾਓ ਹੈ ਜਿਹੜਾ ਉਹ ਬਹੁਤ ਵੱਡੇ ਚਰਮ ਤੇ ਉਹ ਹੈ CPM ਵਰਸੇਜ RSS। ਇਹਦੇ ਵਿੱਚ ਕਦੇ RSS ਵਾਲੇ ਮਰ ਜਾਂਦੇ ਆ, ਕਦੇ ਉਹ ਮਾਰ ਦਿੰਦੇ ਆ। ਹੁਣ ਤੱਕ ਦੱਸਦੇ ਆ ਕਿ 200-300 ਕਤਲ ਹੈ ਜਿਹੜਾ ਉਹ ਇਹਨਾਂ ਦੇ ਆਪਸੀ ਟਕਰਾਓ ਦੇ ਵਿੱਚ ਹੋ ਚੁੱਕਾ। ਹੁਣ ਉੱਥੇ ਜਿਹੜੀ 43% ਵੋਟ ਆ ਉਹ ਹੈ ਈਸਾਈ ਤੇ ਮੁਸਲਮਾਨਾਂ ਦੀ। RSS ਵਾਲੇ ਆ ਜਿਹੜੇ ਉੱਥੇ ਧੜਾ ਧੜ ਸ਼ਾਖਾਵਾਂ ਬਣਾਉਂਦੇ ਪਏ ਆ। ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਸ਼ਾਖਾਵਾਂ ਖੋਲੀਆਂ। ਪਰ ਜਿਹੜੇ CPM ਵਾਲੇ ਆ ਉਹਨਾਂ ਦੀਆਂ ਉੱਥੇ ਬ੍ਰਾਂਚਾਂ ਬਹੁਤ ਨੇ। ਉਹਨਾਂ ਦੀਆਂ ਬ੍ਰਾਂਚਾਂ ਤੇ ਮੇਰੇ ਖਿਆਲ ਦੇ ਨਾਲ 30,000 ਤੋਂ ਵੱਧ ਆ। ਇਹਨਾਂ ਨੇ ਉੱਥੇ 4500 ਦੇ ਲਗਭਗ ਜਿਹੜੀ ਸ਼ਾਖ ਖੋਲੀ ਹੈ। ਜਦ ਕਿ ਤੁਸੀਂ ਹੈਰਾਨ ਹੋਗੇ, ਗੁਜਰਾਤ ਦੇ ਵਿੱਚ ਇੰਨੇ ਚਿਰ ਤੋਂ ਇਹਨਾਂ ਦੀ ਸਰਕਾਰ ਆ, ਉੱਥੇ ਮਹਿਜ਼ 1500 ਦੇ ਕਰੀਬ ਇਹਨਾਂ ਦੀ ਸ਼ਾਖ ਆ। ਪਰ ਕੇਰਲ ਦੇ ਵਿੱਚ ਇਹਨਾਂ ਨੇ ਇਸੇ ਕਰਕੇ ਇਸ ਚੀਜ਼ ਨੂੰ ਵਧਾਵਾ ਦਿੱਤਾ ਤਾਂ ਕਿ ਉਹ ਜਿਹੜੀ ਵੋਟ ਈਸਾਈ ਦੀ ਤੇ ਮੁਸਲਮਾਨ ਦੀ ਵੋਟ ਜ਼ਿਆਦੀ ਹੈ, ਉਹਨੂੰ ਕਿਸੇ ਤਰੀਕੇ ਦੇ ਨਾਲ ਆਕਰਸ਼ਿਤ ਕੀਤਾ ਜਾਵੇ। ਸੋ ਇਹ ਕੁੱਲ ਮਿਲਾ ਕੇ ਗੱਲ ਜਿਹੜੀ ਹੈ ਉਹ ਵੋਟ ਤੇ ਆ ਜਾਂਦੀ ਹੈ ਕਿ ਸਾਡੀਆਂ ਵੋਟਾਂ ਜਿਹੜੀਆਂ ਉਹ ਇੱਧਰ ਜਾ ਰਹੀਆਂ। ਉਹ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਦੇ ਵਿੱਚ ਫਿਰ ਟਕਰਾਓ ਪੈਦਾ ਹੋ ਰਿਹਾ। ਦੇਖੋ, ਚਾਹੇ ਸਿਧਾਂਤਕ ਤਕਰਾਰ ਹੈ, ਚਾਹੇ ਧਾਰਮਿਕ ਤਕਰਾਰ ਹੈ, ਉਹ ਵਿਚਾਰ ਦੇ ਆਧਾਰ ਤੇ ਹੋਵੇ ਠੀਕ ਆ। ਪਰ ਜਦੋਂ ਉਹ ਤਲਵਾਰ ਦੇ ਆਧਾਰ ਤੇ ਹੋਵੇ ਫਿਰ ਉਹਨੂੰ ਗਲਤੀ ਆਖਿਆ ਜਾ ਸਕਦਾ। ਇੱਥੇ ਚਾਹੇ ਕੋਈ RSS ਕਾਰਕੁਨ ਮਰੇ, ਚਾਹੇ ਕੋਈ ਮੁਸਲਮਾਨ ਮਰੇ, ਚਾਹੇ ਕੋਈ ਕਨਵਰਟ ਹੋਇਆ ਮਰੇ, ਉਹ ਮਰਨਾ ਮਨੁੱਖੀ ਹੈ ਜਿਹੜਾ ਕਿ ਨਹੀਂ ਮਰਨਾ ਚਾਹੀਦਾ। ਜੀ ਜੀ ਜੀ। ਅਤੇ ਜਾਂਦੇ ਜਾਂਦੇ ਗੱਲ ਕਰ ਲਈਏ ਟਵਿੱਟਰ ਤੇ ਅਰਵਿੰਦ ਕੇਜਰੀਵਾਲ ਤੇ ਮਹੇਸ਼ ਕੁਮਾਰ ਹੋਏ ਆਮੋ ਸਾਹਮਣੇ। ਅਰਵਿੰਦ ਕੇਜਰੀਵਾਲ ਨਾ ਕਈ ਵਾਰ ਬਹੁਤ ਕਾਹਲੀ ਕਰ ਜਾਂਦਾ, ਬੜਾ ਤੱਤਾ ਵਗ ਜਾਂਦਾ ਹੈ ਤੇ ਉਸ ਤੱਤੇ ਵਗਣ ਦੇ ਵਿੱਚ ਕਈ ਵਾਰ ਗਲਤੀਆਂ ਕਰ ਜਾਂਦਾ ਹੈ। ਇਹਨੇ ਪਿੱਛੇ ਜੇ ਇੱਕ ਟਵੀਟ ਕਰ ਦਿੱਤਾ, ਫੋਟੋ ਪਾ ਦਿੱਤੀ ਨਾਲ, ਕਿਆ ਦੇਖੋ ਮੋਦੀ ਜੀ ਲਾਈਨ 'ਚ ਲੱਗੇ ਤੋਂ ਕਿੰਨਾ ਦੁਖੀ ਹੋ ਕੇ ਇੱਕ ਨੌਜਵਾਨ ਜਿਹੜਾ ਫਾਹ ਲੈ ਗਿਆ। ਤੇ ਅਸਲ ਦੇ ਵਿੱਚ ਉਹ ਸੀ ਚੋਰ। ਉਹ ਕਿਸੇ ਬੈਂਕ 'ਚ ਵੜ ਗਿਆ, ਮੁੜ ਕੇ ਨਿਕਲਿਆ ਨਾ ਗਿਆ। ਜਦੋਂ ਉਹਨੇ ਆਪਣੇ ਆਪ ਨੂੰ ਫਸਿਆ ਵੇਖਿਆ ਤੇ ਉਹਨੇ ਪੱਖੇ ਦੇ ਨਾਲ ਅੰਦਰ ਹੀ ਫਾਹ ਲੈ ਲਿਆ। ਉਸ ਚੋਰ ਦੀ ਫੋਟੋ ਟਵਿੱਟਰ ਤੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ਫਸ ਗਿਆ, ਕਿਉਂਕਿ ਗਿਰੀਰਾਜ ਹੈ ਜਿਹੜਾ ਕੇਂਦਰੀ ਰਾਜ ਮੰਤਰੀ, ਉਹਨੇ ਨਾਲ ਉਹ ਜਿਹੜੀ ਨਿਊਜ਼ ਸੀ ਉਹ ਥੱਲੇ ਉਹ ਰੀਟਵੀਟ ਕਰ ਦਿੱਤੀ। ਫਿਰ ਅਰਵਿੰਦ ਕੇਜਰੀਵਾਲ ਨੂੰ ਕੋਈ ਗੱਲ ਨਹੀਂ ਆਈ। ਇਸੇ ਤਰ੍ਹਾਂ ਹੁਣ ਅੱਜ ਇੱਕ ਟਵੀਟ ਟਾਕਰਾ ਇਹਨਾਂ ਦਾ ਹੋ ਗਿਆ। ਉਹ ਇਹ ਹੋਇਆ ਕਿ ਇਹਨੇ ਸਵਾਲ ਉਠਾ ਦਿੱਤਾ ਜਿਹੜਾ ਕੇਂਦਰੀ ਮੰਤਰੀ ਮਹੇਸ਼ ਕੁਮਾਰ, ਉਹਦੇ ਕਿਸੇ ਘਰ ਦੇ ਮੈਂਬਰ ਦਾ ਵਿਆਹ ਸੀ। ਇਹਨੇ ਸਵਾਲ ਕਰ ਦਿੱਤਾ, ਕਹਿੰਦਾ ਜੀ ਕਿ ਮਹੇਸ਼ ਕੁਮਾਰ ਦੀ ਕੁੜੀ ਦਾ ਵਿਆਹ ਹੈ, ਹੁਣ ਇਹਨੂੰ ਪੁੱਛਾਂਗੇ ਕਿ 2.5 ਲੱਖ ਰੁਪਏ 'ਚ ਵਿਆਹ ਹੋ ਜਾਏਗਾ, ਇਹ ਦੱਸੇ ਨੋਟ ਕਿਵੇਂ ਬਦਲੇ ਗਏ, ਇਹਦੀ ਜਿਹੜੀ ਅਦਾਇਗੀ ਉਹ ਕਿਸ ਤਰ੍ਹਾਂ ਹੋਈ। ਉਹਨੇ ਥੱਲੇ ਟਵੀਟ ਕਰਕੇ ਆਖਿਆ ਜਾਣਕਾਰੀ ਸਹੀ ਕਰੋ, ਮੇਰੇ ਮੁੰਡੇ ਦਾ ਵਿਆਹ, ਮੇਰੇ ਕੁੜੀ ਦਾ ਵਿਆਹ ਹੈ ਹੀ ਨਹੀਂ। ਦੂਜੀ ਗੱਲ ਆ ਕਿ ਜਿਹੜੀ ਵੀ ਅਦਾਇਗੀ ਅਸੀਂ ਕਰਨੀ ਆ ਉਹ ਚੈੱਕਾਂ ਰਾਹੀਂ ਕਰਨੀ ਆ। ਅਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਜਿਹੜਾ ਨਿਯਮਾਂ ਕਾਇਦਿਆਂ ਤੋਂ ਬਾਹਰ ਹੋ। ਉਸ ਟਵੀਟ ਨੂੰ ਲੈ ਕੇ ਉੱਥੇ ਬਹੁਤ ਹਲਚਲ ਮੱਚੀ ਪਈ ਹੈ
ਤੇ ਮੈਂ ਤਾਂ ਸਲਾਹ ਦੇਵਾਂਗਾ ਕਿ ਜਿਹੜੇ ਆ ਵਿਆਹ ਸ਼ਾਦੀਆਂ ਵਾਲੇ ਕੰਮ ਆ, ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਆਪਦੀ ਸਰਕਾਰ ਆ ਇਹੋ ਜਿਹੇ ਟਵਿੱਟਰ ਵਾਲੇ ਝਗੜੇ ਆ ਜਿਹੜੇ ਉਹਨਾਂ ਨੂੰ ਨਿਪਟਾਉਣ ਲਈ ਅੱਗੇ ਜਿਵੇਂ ਜਨ ਲੋਕਪਾਲ ਬਿੱਲ ਲਿਆਂਦਾ ਉਵੇਂ ਮੈਰਿਜ ਲੋਕਪਾਲ ਲੈ ਆਵੇ, ਜਿੱਥੇ ਇਹ ਸਾਰੇ ਕੇਸ ਸੁਲਝ ਜਾਣ ਇਹਨਾਂ ਦੇ ਆਪਸ ਵਿੱਚ। ਜੀ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।